ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ, ਤੇ ਜਿਹੜੀ ਉੱਥੇ ਦੀਆਂ ਖਬਰਾਂ ਆ, ਉੱਥੇ ਦੀ ਜਿਹੜੀ ਰਾਜਨੀਤੀ ਆ ਤੇ ਉੱਦਾਂ ਕੀ ਸਮਾਜ ਦੇ ਵਿੱਚ ਚੱਲ ਰਿਹਾ ਉਸ ਦੇ ਉੱਤੇ ਵਿਸ਼ੇਸ਼ ਸਾਡੀ ਗੱਲਬਾਤ ਰਹਿੰਦੀ ਆ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਘਰਾਂ ਕਾਰਾਂ ਦੀ, ਕਮਰਸ਼ੀਅਲ ਹਰ ਤਰ੍ਹਾਂ ਦੀ ਜਿਹੜੀ ਇੰਸ਼ੋਰੈਂਸ ਕਰਦੇ ਆ। ਓਬਾਮਾ ਕੇਅਰ ਦੇ ਤਹਿਤ ਹੈਲਥ ਕੇਅਰ ਦੀਆਂ ਐਪਲੀਕੇਸ਼ਨਾਂ ਵੀ ਭਰਦੇ ਆ। ਉਹਨਾਂ ਦਾ ਨੰਬਰ 408 272 2500, 4082722500 ਦੇ ਉੱਤੇ। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਹਰਪਾਲ ਸਿੰਘ ਜੀ, ਮੰਜਲ ਭਰਾ, ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਭੇਲਾ ਜੀ ਅਤੇ ਰਜਿੰਦਰ ਕੌਰ ਜੀ, ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਨੰਬਰ 408 272 5200, 4082725200 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਆ ਉਸ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜੇ ਅੱਖਾਂ ਦੇ ਆਪਰੇਸ਼ਨ ਕਰਨ ਗਏ ਸੀ ਪਿੰਡਾਂ ਦੇ ਵਿੱਚ, ਜਿਸ ਦੇ ਵਿੱਚ 60 ਤੋਂ ਵੱਧ ਲੋਕਾਂ ਦੀ ਜਿਹੜੀ ਆ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਉਸ ਦੇ ਹੁਣ ਸਰਕਾਰੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਜੀ। ਜਿਹੜੇ ਇਹ 60 ਦੇ ਕਰੀਬ ਬਜ਼ੁਰਗ ਨੇ ਜੀ, ਜਿਨ੍ਹਾਂ ਦੀ ਇਹ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਜੀ ਉਹ ਚਲੇ ਗਈ ਆ। ਜਿਹੜੇ ਅੱਖਾਂ ਦਾ ਕੈਂਪ ਲਾਉਣ ਵਾਲੀ NGO ਜੀ, ਉਹਦਾ ਕੋਆਰਡੀਨੇਟਰ ਤੇ ਡਾਕਟਰ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਪੀੜਤ ਜਿਹੜੇ ਨੇ ਜੀ, ਉਹਨਾਂ ਨੂੰ 1-1 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਪਿੰਡ ਗੱਗੋਮਾਲ ਦੇ ਵਿੱਚ ਕੈਂਪ ਦੀ ਅੱਖਾਂ ਦੀ ਜੋਤ ਗਵਾਉਣ ਵਾਲੇ ਜਿਹੜੇ ਨੇ ਜੀ, ਉਹਨਾਂ ਜਾਂਚ ਦੇ ਹੁਕਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਉਹ ਦਿੱਤੇ ਨੇ। ਇੱਥੇ ਅਣਗਹਿਲੀ ਜਿਹੜੀ ਆ ਜੀ ਉਹ ਹੋਈ ਹੈ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਾਸਤੇ ਜਿਹੜੇ ਵਿੱਨੀ ਮਹਾਜਨ ਨੇ ਉਹ ਗਏ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਲਾਗ ਸੀਗੀ ਉਹ ਲਾਗ ਹੋ ਜਾਂਦਾ ਨਾ, ਜਿਹੜੀ ਇਨਫੈਕਸ਼ਨ ਆ ਅੱਗੇ ਤੋਂ ਅੱਗੇ ਉਹ ਹੋ ਗਈ। ਉੱਥੇ ਜਿਹੜੀ ਸਫਾਈ ਵਗੈਰਾ ਸੀ ਉਹਦਾ ਧਿਆਨ ਨਹੀਂ ਰੱਖਿਆ ਗਿਆ। NGO ਦਾ ਜਿਹੜਾ ਕੋਆਰਡੀਨੇਟਰ ਤਾਂ ਅਰੈਸਟ ਕਰ ਲਿਆ ਜੀ। ਹਾਂ, ਉਹਨਾਂ ਦੀ ਅਣਗਹਿਲੀ ਇਹ ਹੈ ਜੀ ਕਿ ਉਹਨਾਂ ਨੂੰ ਸਫਾਈ ਵਗੈਰਾ ਦਾ ਚੇਚੇ ਤੌਰ ਦੇ ਉੱਤੇ ਧਿਆਨ ਰੱਖਿਆ ਜਾਣਾ ਚਾਹੀਦਾ ਸੀਗਾ, ਨਹੀਂ ਤਾਂ ਅਦਰਵਾਈਜ਼ NGO ਦਾ ਇਹ ਪਰਪਸ ਤਾਂ ਨਹੀਂ ਹੋਊਗਾ ਕਿਸੇ ਵੀ ਹਾਲਤ ਦੇ ਵਿੱਚ ਕਿ ਕਿਸੇ ਦੀ ਅੱਖਾਂ ਦੀ ਰੋਸ਼ਨੀ ਜਾਵੇ। ਉਹ ਤਾਂ ਚੰਗਾ ਕੰਮ ਜਿਹੜਾ ਕਰ ਰਹੇ ਸੀ। ਕੁਝ ਰਿਸਪੋਂਸੀਬਿਲਿਟੀ ਅੱਗੋਂ ਡਾਕਟਰਾਂ ਦੀ ਵੀ ਸੀਗੀ। ਕਈ ਵਾਰੀ ਵੀ ਆ ਬੱਲੇ ਬੱਲੇ ਦੇ ਵਾਸਤੇ ਜਿਹੜਾ ਨਾ ਜੀ ਇਹ ਛੋਟੀਆਂ ਗੱਲਾਂ ਜਿਹੜੀਆਂ ਨੇ ਉਹ ਵਿਸਾਰ ਦਿੱਤੀਆਂ ਜਾਂਦੀਆਂ ਨੇ। ਬਸ ਉਹ ਲਾਗ ਜਿਹੜੀ ਸੀ ਨਾ ਜੀ, ਜਿਹੜੀ ਇਨਫੈਕਸ਼ਨ ਹੈ, ਉਹਦੇ ਤੋਂ ਅੱਗੇ ਇੰਨਾ ਨੁਕਸਾਨ ਜਿਹੜਾ ਜੀ ਹੋ ਗਿਆ। ਇਹਦੇ ਵਿੱਚ ਬਹੁਤੇ ਬਜ਼ੁਰਗ ਉਹ ਨੇ ਜੀ ਜਿਨ੍ਹਾਂ ਦੀ ਰੋਸ਼ਨੀ ਵਾਪਸ ਆਉਣ ਦੇ ਅਸਾਰ ਨਹੀਂ ਜਾਤੇ। ਜੀ ਸੋ ਕਾਫੀ ਜਿਹੜਾ ਜੀ ਨੁਕਸਾਨ ਜਿਹੜਾ ਜੀ ਉੱਥੇ ਹੋਇਆ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਸ਼ਮੀਰ ਦੇ ਵਿੱਚ ਜਿਹੜੇ ਤਾਬੜ ਤੋੜ ਅੱਤਵਾਦੀ ਹਮਲੇ ਹੋ ਰਹੇ ਜੀ।
ਜਿਹੜੇ 2 ਗੇੜ ਦੀਆਂ ਵੋਟਾਂ ਸੀਗੀਆਂ ਜੀ, ਸ਼ਾਇਦ ਉਹਦੇ ਵਿੱਚ ਕਿਉਂਕਿ ਜਿੰਨੀ ਵੋਟ ਪਈ ਆ 70-71% ਉਹਦੀ ਵਜ੍ਹਾ ਹੈ ਜੀ ਕਿ ਜਿਹੜੇ ਅੱਤਵਾਦੀ ਨੇ ਉਹਨਾਂ ਨੇ ਬੁਖਲਾਹਟ ਦੇ ਵਿੱਚ ਵੱਡੇ ਹਮਲੇ ਜਿਹੜੇ ਨੇ ਜੀ ਉਹ ਕੀਤੇ ਨੇ। ਉੜੀ ਸੈਕਟਰ ਦੇ ਵਿੱਚ ਫੌਜੀ ਕੈਂਪ ਦੇ ਉੱਤੇ ਹਮਲਾ ਕੀਤਾ ਗਿਆ ਜੀ। ਲੈਫਟੀਨੈਂਟ ਕਰਨਲ ਦੇ ਸਣੇ 10 ਜਿਹੜੇ ਸੁਰੱਖਿਆ ਵਾਲੇ ਨੇ ਉਹ ਇਹਦੇ ਵਿੱਚ ਮਾਰੇ ਗਏ ਨੇ। ਦਹਿਸ਼ਤਗਰਦਾਂ ਨੇ ਸਭ ਤੋਂ ਵੱਡਾ ਹਮਲਾ ਜਿਹੜਾ ਜੀ ਇਹ ਕੀਤਾ ਜੀ। ਔਰ ਇਸ ਤੋਂ ਇਲਾਵਾ ਦਿਨ ਦੇ ਟਾਈਮ ਅੱਤਵਾਦੀਆਂ ਨੇ ਸ੍ਰੀਨਗਰ, ਤਰਾਲ ਤੇ ਸ਼ੋਪੀਆਂ ਦੇ ਵਿੱਚ ਵੀ ਹਮਲੇ ਜਿਹੜੇ ਨੇ ਉਹ ਕੀਤੇ ਨੇ। ਇਹਨਾਂ ਹਮਲਿਆਂ ਦੇ ਵਿੱਚ ਲਸ਼ਕਰ-ਏ-ਤਾਇਬਾ ਦੇ ਇੱਕ ਕਮਾਂਡਰ ਸਣੇ 8 ਅੱਤਵਾਦੀ ਵੀ ਮਾਰੇ ਗਏ ਨੇ। 2 ਸਿਵਲੀਅਨ ਜਿਹੜੇ ਨੇ ਉਹਨਾਂ ਦੀ ਜਾਨ ਜਿਹੜੀ ਹੈ ਜੀ ਉਹ ਵੀ ਗਈ ਹੈ। ਜੰਮੂ ਕਸ਼ਮੀਰ ਦੇ ਵਿੱਚ ਤੀਜੇ ਪੜਾਅ ਦੀਆਂ ਜਿਹੜੀਆਂ ਚੋਣਾਂ ਨੇ ਉਹ 9 ਦਸੰਬਰ ਨੂੰ ਹੋਣੀਆਂ ਨੇ। ਉਦੋਂ ਜਿਹੜਾ ਹੈ ਜੀ 3 ਕੁ ਦਿਨ ਪਹਿਲਾਂ ਇਹ ਹਮਲੇ ਜਿਹੜੇ ਨੇ ਉਹ ਕੀਤੇ ਗਏ ਨੇ। ਔਰ ਕੱਲ ਨੂੰ ਕਿਉਂਕਿ ਨਰਿੰਦਰ ਮੋਦੀ ਹੋਰਾਂ ਨੇ ਜਾਣਾ ਉੱਥੇ ਦੌਰੇ ਦੇ ਉੱਤੇ, ਉਦੋਂ ਪਹਿਲਾਂ ਇਹ ਜਿਹੜੇ ਹਮਲੇ ਨੇ ਉਹ ਵੀ ਇਹ ਕਿਹਾ ਜਾ ਰਿਹਾ ਕਿ ਇੱਕ ਚੈਲੰਜ ਦੇ ਰੂਪ ਦੇ ਵਿੱਚ ਕਹੇ ਜਾ ਰਹੇ ਨੇ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲੁਧਿਆਣੇ ਦੇ ਵਿੱਚ ਜਿਹੜੀ ਇੱਕ ਖਬਰ ਆ ਰਹੀ ਆ ਵੀ ਇੱਕ ਲੜਕੀ ਆ ਉਸਨੂੰ ਸਾੜਨ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਆ। 3 ਗ੍ਰਿਫਤਾਰੀਆਂ ਹੋਈਆਂ ਆ। ਪੂਰਾ ਕੇਸ ਕੀ ਰਿਹਾ ਹੈ? ਐਕਚੁਅਲੀ ਇਹ ਥੋੜਾ ਜਿਹਾ ਮਾਮਲਾ ਤਾਂ ਹੈ ਜਿਹੜਾ ਜੀ ਭੇਦ ਭਰਿਆ ਜਿਹਾ ਜੀ। 25 ਅਕਤੂਬਰ ਨੂੰ ਇਹ ਉਦੋਂ ਸ਼ੁਰੂ ਹੋਇਆ ਸੀਗਾ ਸਾਰਾ ਮਾਮਲਾ, ਜਦੋਂ ਪਹਿਲਾਂ ਲੜਕੀ ਨੂੰ ਭੇਦ ਭਰੇ ਹਾਲਾਤ ਦੇ ਵਿੱਚ ਅਗਵਾ ਕੀਤਾ ਜਾ ਰਿਹਾ ਸੀਗਾ। ਉਦੋਂ ਇਹ ਜਿਹੜੀ ਲੜਕੀ ਸਕੂਲੇ ਜਾ ਰਹੀ ਸੀਗੀ ਜੀ। ਲੜਕੀ ਦੇ ਪਰਿਵਾਰ ਨੇ ਦੋਸ਼ ਲਾਏ ਨੇ ਕਿ ਇੱਥੇ ਰਹਿੰਦਾ ਇੱਕ ਬੰਦਾ ਬੱਬੂ ਜਿਹੜਾ ਜੀ, ਉਹ ਇੰਜੀਨੀਅਰਿੰਗ ਡਿਪਲੋਮਾ ਵਿਦਿਆਰਥੀ ਸ਼ਹਿਜ਼ਾਦ, ਇੱਕ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਅਨਵਰ, ਤੇ ਉਹਦਾ ਜਿਹੜਾ ਜੀ ਵਿੱਕੀ ਹੈ, ਇਹਨਾਂ ਸਾਰੇ ਇਹਦੇ ਵਾਸਤੇ ਜ਼ਿੰਮੇਵਾਰ ਨੇ ਜੀ। 27 ਅਕਤੂਬਰ ਨੂੰ ਲੜਕੀ ਜਿਹੜੀ ਸੀ ਘਰ ਮੁੜ ਆਈ ਤੇ 28 ਅਕਤੂਬਰ ਨੂੰ ਉਹਦੇ ਬਿਆਨਾਂ ਦੇ ਉੱਤੇ ਸਾਹਨੇਵਾਲ ਦੀ ਜਿਹੜੀ ਪੁਲਿਸ ਹੈ ਜੀ ਉਹਨੇ ਮਾਮਲਾ ਜਿਹੜਾ ਸੀਗਾ ਉਹ ਬਲਾਤਕਾਰ ਦਾ ਦਰਜ ਕਰ ਲਿਆ ਜੀ। ਇੰਸਪੈਕਟਰ ਜਿਹੜੇ ਨੇ ਉਹਨੇ ਦੱਸਿਆ ਹੈ ਕਿ ਘਟਨਾ ਦਾ ਬਿਆਨਣ ਤੋਂ ਬਾਅਦ 3 ਮੁਲਜ਼ਮ ਜਿਹੜੇ ਸੀਗੇ ਜੀ ਉਹਨਾਂ ਨੂੰ ਫੜ ਲਿਆ ਗਿਆ। ਇੱਕ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀਗਾ ਜੀ। ਲੜਕੀ ਦੇ ਗੁਆਂਢ ਦੇ ਵਿੱਚ ਰਹਿੰਦਾ ਇੱਕ ਮੁਹੰਮਦ ਅਫਾਕ ਅੰਸਾਰੀ ਜਿਹੜਾ ਸੀਗਾ, ਉਹਨੇ ਦੱਸਿਆ ਕਿ ਗ੍ਰਿਫਤਾਰ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਸਾਥੀ 31 ਅਕਤੂਬਰ ਨੂੰ ਪੀੜਤ ਦੇ ਘਰ ਆਏ। ਉਹਨਾਂ ਨੇ ਪਰਿਵਾਰ ਦੇ ਜੀਆਂ ਦੀ ਕੁੱਟਮਾਰ ਕੀਤੀ। ਉਹ ਇਹ ਕੇਸ ਜਿਹੜਾ ਸੀਗਾ ਵਾਪਸ ਲੈਣ ਦੇ ਵਾਸਤੇ ਦਬਾਅ ਜਿਹੜੇ ਉਹ ਪਾ ਰਹੇ ਸੀਗੇ। ਮੁੜ ਕੇ ਪੁਲਿਸ ਦੇ ਕੋਲੇ ਇਹਨਾਂ ਨੇ ਜਿਹੜਾ ਜੀ ਅਪਰੋਚ ਕੀਤੀ ਜਿਹੜਾ ਪੀੜਤ ਪਰਿਵਾਰ ਸੀ, ਪਰ ਪੁਲਿਸ ਨੇ ਕੁਝ ਵੀ ਨਾ ਕੀਤਾ ਜੀ। ਔਰ ਬੀਤੀ ਰਾਤ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਕਿਰਨਦੀਪ ਕੌਰ, ਉਹਦੇ ਅੱਗੇ ਪੀੜਤ ਲੜਕੀ ਜਿਹੜੀ ਸੀ ਉਹ ਪੇਸ਼ ਹੋ ਗਈ। ਉਹਨੇ ਆਪਣੇ ਬਿਆਨ ਜਿਹੜੇ ਸੀ ਦਰਜ ਕਰਾਏ ਕਿ ਪਹਿਲਾਂ ਉਹਦੇ ਨਾਲ ਕੁਛ ਹੋਇਆ, ਹੁਣ ਉਹਦੇ ਪਰਿਵਾਰ ਨੂੰ ਕਿਵੇਂ ਆ ਕੇ ਜਿਹੜੇ ਉਹ ਕੁੱਟ ਰਹੇ ਨੇ ਜੀ। ਔਰ ਹੋਇਆ ਇਹ ਜੀ ਕਿ ਇਹ ਬਿਆਨ ਜਿਹੜਾ ਸੀਗਾ ਉਦੋਂ ਦੇਣ ਤੋਂ ਬਾਅਦ ਜਦੋਂ ਘਰੇ ਆਈ ਤੇ ਜਿਹੜੀ ਆਏ ਮੁੰਡੇ ਜਿਹੜੇ ਸੀ ਉਹਦੇ ਘਰ ਆ ਕੇ 17 ਸਾਲਾਂ ਦੀ ਲੜਕੀ ਜਿਹੜੀ ਸੀ ਉਹਨੂੰ ਘਰ ਦੇ ਵਿੱਚ ਆ ਕੇ ਜਿਹੜਾ ਜੀ ਤੇਲ ਪਾ ਕੇ ਜਿਹੜਾ ਢੰਡਾਰੀ ਕਲਾਂ ਇਲਾਕੇ ਦੇ ਵਿੱਚ ਰਹਿੰਦੀ ਸੀਗੀ ਉਹਨੂੰ ਸਾੜ ਦਿੱਤਾ ਗਿਆ ਜੀ। ਔਰ ਜਿਹੜੀ ਪੁਲਿਸ ਹੈ ਜੀ ਉਹਦੀ ਢਿੱਲ ਮੱਟ ਜਿਹੜੀ ਬਿਲਕੁਲ ਸਾਹਮਣੇ ਜਿਹੜੀ ਹੈ ਜੀ ਉਹ ਆਈ ਹੈ। ਬਾਰ-ਬਾਰ 100 ਨੰਬਰ ਦੇ ਉੱਤੇ ਫੋਨ ਕਰਨ ਦੇ ਬਾਵਜੂਦ ਨਾ ਐਂਬੂਲੈਂਸ ਘਟਨਾ ਦੇ ਉੱਤੇ ਪਹੁੰਚੀ, ਨਾ ਕੋਈ PCR ਜਿਹੜਾ ਜੀ ਉਹ ਇੱਥੇ ਘਟਨਾ ਦੇ ਵਾਸਤੇ ਜਿਹੜਾ ਜੀ ਇੱਥੇ ਕੋਈ ਪਹੁੰਚਿਆ। PGI ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਇਹ ਲੜਕੀ ਇਸ ਵੇਲੇ ਲੜ ਰਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਕੋਈ ਨਾ ਕੋਈ ਤਰੀਕਾ ਲੱਭ ਲੈਂਦੀ ਆ ਜਿਹੜੇ ਆ ਪੈਸੇ ਜਿਹੜੇ ਆ ਉਹ ਨਸ਼ਟ ਕਰਨ ਦਾ। ਤੇ ਇਹ ਜਿਹੜੀਆਂ ਹੁਣ ਖਬਰਾਂ ਪ੍ਰਾਪਤ ਹੋ ਰਹੀਆਂ ਵੀ ਜਿਹੜਾ PIDB ਆ ਉਸ ਦੇ ਵਿੱਚ ਪਏ ਹੋਏ ਪੈਸੇ ਆ ਉਹ ਬੈਂਕ ਅਕਾਊਂਟਾਂ 'ਚ ਉਹਨਾਂ ਨੂੰ ਖੋਰਾ ਲੱਗ ਰਿਹਾ ਹੁਣ ਜੀ। ਪੰਜਾਬ ਸਰਕਾਰ ਨੂੰ ਜਿਹੜਾ ਇਸ ਵੇਲੇ ਇੱਥੇ ਖਾਲੀ ਖਜ਼ਾਨਾ ਹੈ ਜੀ ਉਹਦਾ ਹੁਣ ਜਿਹੜਾ ਜੀ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਜਿਹੜਾ PIDB ਆ ਉਹਦੇ ਪੈਸੇ ਦਾ ਸਹਾਰਾ ਰਹਿ ਗਿਆ ਜੀ। ਖਜ਼ਾਨਾ ਜਿਹੜਾ ਜੀ ਉਹ ਖਾਲੀ ਹੋਣ ਕਰਕੇ ਗ੍ਰਾਂਟਾਂ ਦਾ ਪੈਸਾ ਜਿਹੜਾ ਜੀ ਉਹ PIDB ਦੇ ਖਾਤੇ ਦੇ ਵਿੱਚੋਂ ਕਢਵਾਇਆ ਜਾ ਰਿਹਾ। ਇਹ ਪਤਾ ਲੱਗਾ ਜੀ ਕਿ ਪ੍ਰੋਜੈਕਟ ਸਿਰੇ ਲੱਗਣ ਤੋਂ ਪਹਿਲਾਂ ਹੀ ਅਰਬਾਂ ਰੁਪਈਏ ਵਿਭਾਗਾਂ ਦੇ ਹਵਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ। ਸਰਕਾਰੀ ਪੈਸੇ ਦੀ ਵਰਤੋਂ ਦੇ ਢੰਗ ਤਰੀਕਿਆਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਤੇ ਸਵਾਲ ਜਿਹੜੇ ਉਹ ਵੀ ਖੜੇ ਹੋ ਗਏ ਨੇ ਜੀ। ਜਿਹੜੇ ਇਹ ਪਤਾ ਲੱਗਾ ਕਿ ਸੀਨੀਅਰ IAS ਅਧਿਕਾਰੀਆਂ ਨੇ ਪੈਸੇ ਦੀ ਵਰਤੋਂ ਦੇ ਢੰਗ ਬਾਰੇ ਗੰਭੀਰ ਟਿੱਪਣੀਆਂ ਵੀ ਕੀਤੀਆਂ ਨੇ ਜੀ। ਜਿਹੜੀ ਸਰਕਾਰ ਹੈ ਉਹ ਇਹਨਾਂ ਟਿੱਪਣੀਆਂ ਨੂੰ ਕੁਝ ਵੀ ਸਮਝ ਨਹੀਂ ਰਹੀ ਜੀ। ਸਿੰਚਾਈ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ 200 ਕਰੋੜ ਤੇ ਯੂਨੀਫਾਈਡ ਸਰਵਿਸ ਡਿਲੀਵਰੀ ਕੇਂਦਰਾਂ ਲਈ ਜਾਰੀ ਕੀਤੇ ਗਿਆ 100 ਕਰੋੜ ਰੁਪਏ ਦੀ ਰਕਮ ਦੀ ਕਾਰਜ ਤੋਂ ਬਾਅਦ ਪ੍ਰਵਾਨਗੀ ਦਾ ਮਾਮਲਾ ਜਿਹੜਾ ਜੀ ਉਹ ਇਸ ਵੇਲੇ ਵਿਚਾਰਿਆ ਜਿਹੜਾ ਜਾਣ ਲੱਗਿਆ ਜੀ। ਜਿਹੜੇ ਇੱਕ ਸੀਨੀਅਰ ਅਧਿਕਾਰੀ ਹੈ PIDB ਦਾ, ਉਹ ਕਹਿੰਦਾ ਹੈ ਕਿ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਨਾਲ ਵਿੱਤ ਵਿਭਾਗ ਦੇ ਵੱਲੋਂ
ਬੋਰਡ ਨੂੰ ਪੈਸਾ ਜਾਰੀ ਕਰਨ ਦੀਆਂ ਹਦਾਇਤਾਂ ਲਗਾਤਾਰ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਜੀ। ਇਸੇ ਵਰ੍ਹੇ ਦੇ ਦੌਰਾਨ 1000 ਕਰੋੜ ਰੁਪਏ ਦੇ ਕਰੀਬ ਦੀ ਰਾਸ਼ੀ ਜਿਹੜੀ ਆ ਉਹ ਦਿਹਾਤੀ ਜਲ ਸਪਲਾਈ, ਸਿੰਚਾਈ, ਸਥਾਨਕ ਸਰਕਾਰਾਂ, ਲੋਕ ਨਿਰਮਾਣ ਵਿਭਾਗ, ਸੈਰ ਸਪਾਟਾ, ਪ੍ਰਸ਼ਾਸਕੀ ਸੁਧਾਰ ਵਿਭਾਗਾਂ ਨੂੰ ਜਿਹੜੀ ਆ ਜੀ ਉਹ ਜਾਰੀ ਕੀਤੀ ਗਈ ਆ। ਇਹ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ ਕਿ ਪ੍ਰੋਜੈਕਟ ਸਿਰੇ ਲੱਗਣ ਤੋਂ ਪਹਿਲਾਂ ਪੈਸਾ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ। ਜਿਹੜੇ ਕੁਝ ਸੀਰੀਅਸ ਨੇ ਅਧਿਕਾਰੀ ਇਸ ਮਾਮਲੇ ਦੇ ਉੱਤੇ, ਉਹ ਕਹਿੰਦੇ ਨੇ ਕਿ ਸਾਡੀਆਂ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਜਿਹੜਾ ਜੀ ਕਰ ਦਿੱਤਾ ਗਿਆ, ਉਹਦੇ ਉੱਤੇ ਕੋਈ ਗੌਰ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਦੂਜੇ ਪਾਸੇ PIDB ਦੇ MD ਅਨੁਰਾਗ ਅਗਰਵਾਲ ਹੈ, ਉਹ ਕਹਿੰਦਾ ਕਿ ਕਿਸੇ ਨੂੰ ਵੀ ਪੈਸਾ ਜਾਰੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬੋਰਡ ਦੇ ਵੱਲੋਂ ਪੈਸਾ ਦੇਣ ਦੇ ਵਾਸਤੇ ਬਕਾਇਦਾ ਇੱਕ ਵਿਧੀ ਵਿਧਾਨ ਹੈ ਜਿਹਦੀ ਕਿ ਪਾਲਣਾ ਕੀਤੀ ਗਈ ਹੈ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਤੇ ਬੜਾ ਗੰਭੀਰ ਮਸਲਾ ਵੀ ਆਪਾਂ ਨਾਲ ਹੀ ਕਹਿ ਸਕਦੇ ਹਾਂ ਵੀ ਗੁਰਦਾਸਪੁਰ ਦੇ ਵਿੱਚ ਇੱਕ ਕੈਦੀ ਦੇ ਉੱਤੇ ਹਮਲਾ ਹੋਇਆ ਆ ਤੇ ਗੌਰ ਕਰਨ ਵਾਲੀ ਗੱਲ ਆ ਵੀ ਇਹ ਕੈਦੀ ਉਹੀ ਹੈ ਜਿਨ੍ਹਾਂ ਨੇ ਸੁਖਬੀਰ ਬਾਦਲ ਖਿਲਾਫ ਕੇਸ ਕੀਤਾ ਸੀ। ਬਿਲਕੁਲ ਜੀ, ਨਰੇਸ਼ ਸਹਿਗਲ ਹੈ ਇਹ ਬੰਦਾ। ਇਹਦੇ ਜਿਹੜਾ ਕੋਟਕਪੂਰੇ ਦਾ ਰਹਿਣ ਵਾਲਾ ਜੀ, ਇਹਦੇ ਖਿਲਾਫ ਪੁਲਿਸ ਨੇ 306 ਪਰਚਾ ਦਰਜ ਕੀਤਾ ਸੀਗਾ ਜੀ, ਦਰਜ ਕੀਤਾ ਸੀਗਾ। ਤੁਹਾਨੂੰ ਯਾਦ ਹੋਣਾ ਉਦੋਂ ਆਪਾਂ ਕਵਰ ਵੀ ਕੀਤਾ ਸੀਗਾ ਕਿ ਕਿਵੇਂ ਇਹਨੂੰ ਇਸ ਮਾਮਲੇ ਦੇ ਵਿੱਚ ਫਸਾ ਲਿਆ ਗਿਆ। ਇਹਨੇ ਇਹ ਕਿਹਾ ਸੀਗਾ ਕਿ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਉਹਦੀ ਜਾਨ ਨੂੰ ਖਤਰਾ, ਉਹਦੇ ਉੱਤੇ ਹਮਲਾ ਹੋ ਸਕਦਾ ਜੀ। ਉਹਨੂੰ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਤਬਦੀਲ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ ਸੀਗਾ ਜੀ। 5 ਮਹੀਨੇ ਪਹਿਲਾਂ ਇਹ ਜਿਹੜਾ ਸੀਗਾ ਜੀ ਇਹਨੂੰ ਇੱਥੇ ਤਬਦੀਲ ਕੀਤਾ ਗਿਆ ਸੀਗਾ। ਅੱਜ ਇਹਦੀ ਗਵਾਹੀ ਸੀ ਜੀ ਅਦਾਲਤ ਦੇ ਵਿੱਚ, ਉਹੀ ਜਿਹੜੇ ਮਾਮਲੇ ਦੇ ਉੱਤੇ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹਨੇ ਕੇਸ ਜਿਹੜਾ ਕੀਤਾ ਹੋਇਆ ਜੀ। ਹੁਣ ਇਹ ਪਤਾ ਲੱਗਾ ਜੀ ਕਿ ਇਹ ਨਰੇਸ਼ ਸਹਿਗਲ ਦੇ ਉੱਤੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਹਮਲਾ ਕੀਤਾ ਗਿਆ ਜੀ ਕੱਲ। ਔਰ ਇੱਕ ਕੈਦੀ ਹੈ ਜੀ ਪਵੇਲ ਸਿੰਘ ਵਾਸੀ ਬੁੱਢਾ ਕੋਟ, ਮਨਦੀਪ ਸਿੰਘ ਜਿਹੜਾ ਜੀ ਇਹ ਪਟਿਆਲੇ ਦਾ ਰਹਿਣ ਵਾਲਾ, ਸੁਰਜੀਤ ਕੁਮਾਰ ਸਤਵੰਤ ਸਿੰਘ ਬਟਾਲੇ ਦੇ ਰਹਿਣ ਵਾਲੇ ਨੇ, ਰਣਜੀਤ ਸਿੰਘ ਭਗਤੂਪੁਰਾ ਤੇ ਗਫਦੂਰ ਸਿੰਘ ਰਾਮਦੂਰ ਸਿੰਘ ਜਿਹੜਾ ਜੀ ਫਰੀਦਕੋਟ ਦਾ। ਮਤਲਬ ਕਿ ਉੱਥੇ ਜਾ ਕੇ ਜੁੜਦੀਆਂ ਨੇ ਜੀ ਤਾਰਾਂ ਜਿਹੜੀਆਂ ਉਹਦੀਆਂ। ਉਹਨਾਂ ਨੇ ਇਸ ਬੰਦੇ ਦੇ ਉੱਤੇ ਨਰੇਸ਼ ਸਹਿਗਲ ਦੇ ਉੱਤੇ ਜਿਹੜਾ ਹਮਲਾ ਕੀਤਾ, ਜਿਹੜਾ ਮਾਮਲਾ ਇਹਦੇ ਉੱਤੇ 306 ਦੇ ਤਹਿਤ ਪੁਲਿਸ ਨੇ ਦਰਜ ਕੀਤਾ ਸੀਗਾ ਜੀ, ਉਸ ਮਾਮਲੇ ਦੇ ਵਿੱਚ ਇਹਦੀ ਜ਼ਮਾਨਤ ਹੋ ਚੁੱਕੀ ਹੈ। ਪਰ ਇਹ ਬੌਂਡ ਭਰ ਕੇ ਵਾਪਸ ਤਾਂ ਨਹੀਂ ਸੀ ਬਾਹਰ ਨਹੀਂ ਸੀ ਆ ਰਿਹਾ। ਉਹ ਕਹਿੰਦਾ ਸੀਗਾ ਕਿ ਬਾਹਰ ਮੇਰੀ ਜਾਨ ਨੂੰ ਖਤਰਾ ਹੈ, ਜੇਲ੍ਹ ਮੇਰੇ ਵਾਸਤੇ ਫੇਰ ਵੀ ਸੁਰੱਖਿਅਤ ਹੈ, ਪਰ ਕਰਨ ਵਾਲਿਆਂ ਨੇ ਜੇਲ੍ਹ ਦੇ ਵਿੱਚ ਵੀ ਹਮਲਾ ਕਰਤਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਬਕਾ MLA ਨਰੇਸ਼ ਕਟਾਰੀਆ, ਉਹਨਾਂ ਦੀ ਜ਼ਮਾਨਤ ਇੱਕ ਵਾਰੀ ਫੇਰ ਕਹਿੰਦੇ ਆ ਜੀ ਰੱਦ ਹੋ ਗਈ ਆ। ਕਿਹੜੇ ਕੇਸ ਦੇ ਤਹਿਤ ਜੀ? ਐਕਚੁਅਲੀ ਨਾ ਜੀ ਇੱਕ ਜਿਹੜਾ ਇੱਥੇ ਮੋਗੇ ਦੀ ਪੁਲਿਸ ਨੇ ਅਜਿੱਤਵਾਲ ਥਾਣਾ ਜੀ, ਉਹਨੇ ਮਾਮਲਾ ਤਾਂ ਇਹ ਪੁਰਾਣਾ ਜੀ, ਤੇ ਇੱਕ ਜਿਹੜੀ ਕਾਰ ਫੜੀ ਸੀ ਜਿਹਦੇ ਵਿੱਚੋਂ 3 ਕੁਇੰਟਲ 85 ਕਿਲੋ ਭੁੱਕੀ ਬਰਾਮਦ ਕੀਤੀ ਸੀ ਜੀ। ਉਹਨੇ ਤਖਤੂ ਵਾਲੇ ਦਾ ਰਹਿਣ ਵਾਲਾ ਇੱਕ ਬੰਦਾ ਜਿਹੜਾ ਸੀਗਾ ਸੁਖਦੇਵ ਸਿੰਘ, ਉਹਨੂੰ ਗ੍ਰਿਫਤਾਰ ਕੀਤਾ ਸੀਗਾ। ਪਰ ਜਿਹੜੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਦੇ ਵਿੱਚੋਂ ਭੁੱਕੀ ਜਿਹੜੀ ਫੜੀ ਗਈ ਸੀ, ਉਹ ਐਕਚੁਅਲੀ ਉਹਦੀ ਰਜਿਸਟ੍ਰੇਸ਼ਨ ਜਿਹੜੀ ਸੀਗੀ ਕਿਸੇ ਟਾਈਮ ਕਾਂਗਰਸੀ MLA ਰਹੇ, ਅੱਜ ਕੱਲ ਅਕਾਲੀ ਆਗੂ ਨੇ ਨਰੇਸ਼ ਕਟਾਰੀਆ, ਉਹਦੇ ਨਾਂ ਦੇ ਉੱਤੇ ਸੀਗੀ ਜੀ। ਇਦੋਂ ਬਾਅਦ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਗੱਡੀ ਦੀ ਮਾਲਕੀ ਜਿਹੜੀ ਸੀ ਨਰੇਸ਼ ਕਟਾਰੀਆ ਨੇ ਜਿਹੜਾ ਫੜਿਆ ਗਿਆ ਸੀਗਾ ਸੁਖਦੇਵ ਸਿੰਘ, ਉਹਦੇ ਨਾਂ ਦੇ ਉੱਤੇ ਤਬਦੀਲ ਜਿਹੜੀ ਉਹ ਕਰਵਾ ਦਿੱਤੀ ਸੀਗੀ। ਔਰ ਤਫਤੀਸ਼ ਦੇ ਦੌਰਾਨ ਕਟਾਰੀਆ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਉਹ ਨਹੀਂ ਸੀ ਕੀਤੀ ਗਈ। ਹੁਣ ਕਿਉਂਕਿ ਮਾਮਲਾ ਅਜੇ ਚੱਲੀ ਜਾਂਦਾ ਸੀਗਾ ਕਿ ਜਦੋਂ ਗੱਡੀ ਉਹਦੇ ਨਾਂ ਦੇ ਉੱਤੇ ਰਜਿਸਟਰਡ ਆ, ਬਾਅਦ ਦੇ ਵਿੱਚ ਕਿਵੇਂ ਉਹਦੇ ਨਾਂ ਤੇ ਤਬਦੀਲ ਜਿਹੜੀ ਆ ਜੀ ਉਹ ਕਰਵਾਈ ਜਾ ਸਕਦੀ ਹੈ। ਹੁਣ ਜ਼ਮਾਨਤ ਦੀ ਅਰਜ਼ੀ ਜਿਹੜੀ ਪਾਈ ਸੀ ਨਰੇਸ਼ ਕਟਾਰੀਆ ਨੇ, ਉਹ ਅਦਾਲਤ ਨੇ ਰੱਦ ਜਿਹੜੀ ਆ ਜੀ ਉਹ ਕਰ ਦਿੱਤੀ ਤੇ ਜਾਂ ਤਾਂ ਹੁਣ ਹਾਈ ਕੋਰਟ ਵੱਲ ਨੂੰ ਮੂਵ ਹੋਊਗਾ ਜੀ। ਕਹਿੰਦੇ ਜੀ ਵੀ ਤੇਲੀ ਵੀ ਕੀਤਾ ਤੇ ਜਿਹੜੇ ਸੀ ਉਹ ਜਿਹੜੇ ਭੁੱਖੇ ਵੀ ਮਰੇ ਵਾਲੀ ਗੱਲ ਅਕਾਲੀ ਦਲ ਚ ਵੀ ਸ਼ਾਮਲ ਹੋਇਆ, ਪਰ ਮਾਮਲਾ ਜਿਹੜਾ ਸੀਗਾ ਦਰਜ ਹੋਇਆ ਉਹ ਵਾਪਸ ਨਹੀਂ ਹੋਇਆ, ਬਲਕਿ ਉਲਟਾ ਫਸ ਗਿਆ ਉੱਥੇ ਨਰੇਸ਼ ਕਟਾਰੀਆ, ਜ਼ਿਆਦਾ ਫਸ ਗਿਆ ਜੀ। ਅਗਲੀ ਗੱਲ ਕਰਦੇ ਹਾਂ ਨੂਰ ਮਹਿਲੀਆ ਦੇ, ਜਿਹੜਾ ਮਾਮਲਾ ਜਿਹੜਾ ਚੱਲ ਰਿਹਾ 12 ਨੂੰ ਸੁਣਵਾਈ ਉਸ ਦੀ ਰੱਖੀ ਗਈ ਹੈ। ਇਹ ਨਾ ਜੀ ਐਕਚੁਅਲੀ ਜਿਹੜਾ ਡੇਰੇ ਵਾਲੇ ਨੇ ਇਹ ਨੂਰ ਮਹਿਲੀਏ, ਉਹਨਾਂ ਨੇ ਪਟੀਸ਼ਨ ਪਾਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਇਹਦੇ ਉੱਤੇ ਸਟੇ ਦਿੱਤਾ ਜਾਵੇ ਜੀ, ਜਿਹੜੀ ਉਹਦਾ ਸੰਸਕਾਰ ਹੈ ਜੀ 1 ਮਹੀਨੇ ਦਾ, ਪਰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਸਟੇ ਨਹੀਂ ਦਿੱਤਾ ਜੀ। ਉਹਨੇ ਇਹ ਕਿਹਾ ਕਿ ਇਹਦੇ ਉੱਤੇ ਸਟੇ ਜਿਹੜਾ ਉਹ ਨਹੀਂ ਮਿਲੂਗਾ, ਪਰ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੈ ਇਹਦੇ ਉੱਤੇ 12 ਦਸੰਬਰ ਦੀ ਜਿਹੜੀ ਆ ਉਹ ਸੁਣਵਾਈ ਹੋਊਗੀ। ਔਰ ਉਹਨਾਂ ਕਿਹਾ ਕਿ 12 ਦਸੰਬਰ ਤੱਕ ਉਹਨਾਂ ਨੂੰ ਜਿਹੜਾ ਜੀ ਇੰਤਜ਼ਾਰ ਕਰਨਾ ਪਊਗਾ। 12 ਦਸੰਬਰ ਨੂੰ ਸ਼ੁੱਕਰਵਾਰ ਆਉਂਦਾ, ਜੇ ਉਸ ਦਿਨ ਕੋਈ ਫੈਸਲਾ ਨਾ ਹੋਇਆ
ਤਾਂ ਹਾਈ ਕੋਰਟ ਦੇ ਵੱਲੋਂ ਪਹਿਲਾਂ ਦਿੱਤੇ ਗਿਆ ਜਿਹੜਾ ਫੈਸਲਾ ਉਹਦਾ ਦਿਨ 15 ਦਸੰਬਰ ਹੈ। 15 ਦਸੰਬਰ ਤੋਂ ਤੱਕ ਜਿਹੜਾ ਜੀ ਉਹਨੂੰ ਫੂਕਣਾ ਪੈਣਾ, ਸੋਮਵਾਰ ਜਿਹੜਾ ਜੀ ਉਹ ਬਣਦਾ। ਤੇ ਜੇ ਉਹ ਕੁਝ ਕਾਰਵਾਈ ਜਿਹੜੀ ਨਹੀਂ ਕਰ ਸਕਦੇ ਜੀ ਜਿਹੜੇ ਡੇਰੇ ਵਾਲੇ ਨੇ, ਸੋ ਇਸ ਕਿਸਮ ਦੇ ਨਾਲ ਹਰਿਆਣਾ ਹਾਈ ਕੋਰਟ ਨੇ ਘੇਰੇ 'ਚ ਲੈ ਲਿਆ ਜੀ, ਤੁਸੀਂ ਇਹ ਕਹਿ ਲਓ। ਉਹ ਉਹਨਾਂ ਦਾ ਹੁਣ ਨਿਕਲਣਾ ਔਖਾ ਹੋ ਗਿਆ। ਉਹਨਾਂ ਨੇ ਸ਼ੈਤਾਨੀ ਇੱਕ ਇਹ ਕੀਤੀ ਹੈ ਜੀ ਕਿ ਇੱਥੇ ਭੰਡਾਰਾ ਰੱਖ ਲਿਆ 14 ਤਰੀਕ ਨੂੰ, ਸ਼ਕਤੀ ਪ੍ਰਦਰਸ਼ਨ ਇਹ ਕਿਹਾ। ਹਾਂਜੀ, ਔਰ ਕਿਹਾ ਗਿਆ ਜੀ ਕਿ 7000 ਬੰਦਾ ਜੀ ਇੱਥੇ ਉਹ ਇਕੱਠਾ ਕਰਨਗੇ। ਭਾਵ ਕਿ ਉਹ ਇੱਕ ਕਿਸਮ ਦਾ ਪ੍ਰੈਸ਼ਰ ਜਿਹੜਾ ਜੀ ਉਹ ਬਣਾਉਣ ਦੀ ਜਿਹੜੀ ਆ ਜੀ ਉਹ ਗੱਲ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਪ੍ਰੈਸ਼ਰ ਜਿਹੜਾ ਜੀ ਉਹ ਪ੍ਰਸ਼ਾਸਨ ਦੇ ਉੱਤੇ ਬਣਾਇਆ ਜਾਵੇ। ਜਿਹੜੀ ਨੈਸ਼ਨਲ ਮੀਡੀਆ ਦੇ ਵਿੱਚ ਵੀ ਗੱਲ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਸ਼ਾਇਦ ਰਾਮਪਾਲ ਡੇਰੇ ਵਾਂਗੂ ਇਹ ਵੀ ਆਪਣੀ ਜਿਹੜੀ ਤਾਕਤ ਹੈ ਉਹ ਸ਼ੋਅ ਕਰਨੀ ਚਾਹੁੰਦੇ ਨੇ। ਜੇ ਜਿਹੜੀ 14 ਤਰੀਕ ਤੱਕ ਹੁਣ ਤਾਂ ਕੋਈ ਹੋਣ ਦੇ ਜਿਹੜੇ ਆਸਾਰ ਨਹੀਂ ਦਿੰਦੇ ਜੀ, ਐਤਵਾਰ ਨੂੰ ਇਹ ਭੰਡਾਰਾ ਰੱਖਿਆ ਹੋਇਆ, 12 ਨੂੰ ਇਹ ਰੱਦ ਹੋ ਜਾਣੀ ਹੈ ਜੀ ਜਿਹੜੀ ਉਹਨਾਂ ਦੀ ਪਟੀਸ਼ਨ ਪਾਈ ਹੋਈ ਹੈ। ਜੋ ਜੇ ਟੈਕਨੀਕਲ ਪੁਆਇੰਟ ਜਿਹੜੇ ਇਹਦੇ ਵਿੱਚ ਦੇਖੀਏ ਤਾਂ ਉਹਦੇ ਮੁਤਾਬਕ ਤੇ ਜੇ 14 ਤੱਕ ਨਹੀਂ ਹੁੰਦਾ ਜੀ ਫਿਰ ਉਦੋਂ ਕਹਿ ਦੇਣਗੇ ਠੀਕ ਆ ਜੀ ਅਸੀਂ ਸੰਸਕਾਰ ਜਿਹੜਾ ਉਹ ਕਰਨ ਦੇ ਵਾਸਤੇ ਤਿਆਰ। ਤੋ ਹੁਣ ਰਾਹ ਤਾਂ ਬਹੁਤਾ ਨਹੀਂ ਬਚਦਾ, ਪਰ ਮੁਸ਼ਕਿਲ ਇਹ ਹੈ ਕਿ ਏਦਾਂ ਸੌਖਾ ਉਹ ਨਹੀਂ ਛੱਡਣਾ ਚਾਹੁੰਦੇ ਜੀ ਵੀ ਹਾਂ ਛੱਡ ਦਿੱਤਾ ਜੀ ਕੋਈ ਗੱਲ ਨਹੀਂ। ਜੀ ਤੇ ਬਿਲਕੁਲ ਇੱਕ ਹਿਸਾਬ ਦੇ ਨਾਲ ਜੇ ਇੰਨੇ ਲੋਕ ਬੁਲਾ ਰਹੇ ਆ ਤੇ ਇੱਕ ਹਿਸਾਬ ਦੇ ਨਾਲ ਮਾਹੌਲ ਵੀ ਖਰਾਬ ਕਰਨ ਵਾਲੀ ਇੱਕ ਇਹਨਾਂ ਦੀ ਨਾਲ ਦੇ ਨਾਲ ਸਾਜ਼ਿਸ਼ ਲੱਗ ਰਹੀ ਆ। ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੀ ਇਸ ਦੇ ਉੱਤੇ ਸਖਤੀ ਜਿਹੜੀ ਆ ਪੂਰੀ ਰੱਖੀ ਜਾਵੇ। ਅਗਲੀ ਗੱਲ ਕਰਦੇ ਹਾਂ, ਹਰ ਸਾਲ ਕਬੱਡੀ ਵਰਲਡ ਕੱਪ ਹੋਣ ਵਾਲਾ ਆ ਜਿਹੜਾ ਆ ਉਹ ਇਸ ਸਾਲ ਫੇਰ ਸ਼ੁਰੂ ਹੋਣ ਵਾਲਾ ਜੀ, ਉਦਘਾਟਨ ਅੱਜ। ਜੀ ਬਿਲਕੁਲ, ਅੱਜ ਇਹਦਾ ਜਿਹੜਾ ਉਦਘਾਟਨ ਹੈ ਜੀ। ਜਿਹੜੇ ਖਾਲੀ ਖਜ਼ਾਨੇ ਦੇ ਨਾਲ ਜੂਝ ਰਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੋੜ ਵਿਛੋੜੇ ਦੀ ਹੱਦ ਤੱਕ ਜਿਹੜੀ ਪਹੁੰਚੀ ਹੋਈ ਅਕਾਲੀ ਸਰਕਾਰ ਹੈ ਜੀ, ਉਹ ਸੋਚਦੀ ਹੈ ਕਿ ਸ਼ਾਇਦ ਇਸ ਤਰੀਕੇ ਦੇ ਨਾਲ ਥੋੜ੍ਹੀ ਬਹੁਤੀ ਰਾਹਤ ਜਿਹੜੀ ਹੈ ਜੀ ਉਹਨੂੰ ਮਿਲੂਗੀ। ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਇਹ ਉਦਘਾਟਨੀ ਸਮਾਰੋਹ ਜਿਹੜਾ ਜੀ ਉੱਥੇ ਹੋ ਰਿਹਾ, ਔਰ ਇਹ 5 ਕਰੋੜ ਤੇ 27 ਲੱਖ ਰੁਪਈਏ ਦੀ ਇਨਾਮੀ ਰਾਸ਼ੀ ਵਾਲਾ ਜਿਹੜਾ ਕੱਪ, ਇਹਦੇ 'ਚ 5 ਮਹਾਂਦੀਪਾਂ ਦੀਆਂ 15 ਮੁਲਕਾਂ ਦੀਆਂ 19 ਟੀਮਾਂ ਜਿਹੜਾ ਉਹ ਜ਼ੋਰ ਅਜ਼ਮਾਈ ਜਿਹੜਾ ਜੀ ਉਹ ਕਰਨਗੀਆਂ ਜੀ। ਇਹਦੇ ਵਿੱਚ ਪਾਕਿਸਤਾਨ, ਈਰਾਨ, ਇੰਗਲੈਂਡ ਦੀਆਂ ਟੀਮਾਂ ਜਿਹੜੀਆਂ ਆਈਆਂ ਹੋਈਆਂ ਨੇ, ਔਰ ਮਹਿਲਾ ਵਰਗ ਦੇ ਵਿੱਚ 3 ਵਾਰੀ ਭਾਰਤ ਚੈਂਪੀਅਨ ਬਣਿਆ, ਪਰ ਇਸ ਵਾਰੀ ਭਾਰਤ ਦੇ ਦਾਅਵੇ ਨੂੰ ਚੁਣੌਤੀ ਦੇਣ ਲਈ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਜੀ ਉਹ ਪੱਬਾਂ ਭਾਲ ਜਿਹੜੀ ਆ ਉਹ ਕਹੀ ਜਾ ਰਹੀ ਹੈ ਜੀ। ਜਿਹੜੇ ਕਲਾਕਾਰ ਨੇ ਜੀ ਮਹਿੰਗੇ ਉਹ ਇੱਥੇ ਸੱਦੇ ਗਏ ਨੇ ਇਹਦੇ ਉਦਘਾਟਨੀ ਸਮਾਰੋਹ ਦੇ ਮੌਕੇ ਦੇ ਉੱਤੇ। ਜਿਹੜਾ ਉਹਨਾਂ ਨੂੰ ਪੈਸਾ ਜਿਹੜਾ ਜੀ ਇੱਕ ਵਾਰੀ ਫੇਰ ਜਿਹੜਾ ਜੀ ਪਾਣੀ ਵਾਂਗ ਵਹਾਇਆ ਜਾਊਗਾ, ਉਹਨਾਂ ਨੂੰ ਪੈਸਾ ਜਿਹੜਾ ਜੀ ਉਹ ਦਿੱਤਾ ਜਾਊਗਾ, ਬਜਾਏ ਇਹਦੇ ਕਿ ਉਹ ਕਿਸੇ ਪਾਸੇ ਜਿਹੜਾ ਜੀ ਲੱਗੇ। ਜਿਹੜਾ ਜਲੰਧਰ ਦੇ ਨੇੜੇ ਨੂਰ ਮਹਿਲ ਦੇ ਵਿੱਚ ਇਸ ਵੇਲੇ ਤਣਾਅ ਵਾਲਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ, ਉਹ ਉਦਘਾਟਨੀ ਮੈਚਾਂ ਦੇ ਥੱਲੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਬਿਲਕੁਲ, ਇਸ ਦੇ ਵਿੱਚ ਵੀ ਖੇਡ ਦੇ ਨਾਲ ਵੀ ਜਿਹੜੀ ਸਿਆਸਤ ਆ ਉਹ ਪੂਰੀ ਲਗਾਤਾਰ ਚੱਲ ਰਹੀ ਆ। ਅਗਲੀ ਗੱਲ ਕਰਦੇ ਹਾਂ ਤੁਹਾਡੇ ਵੱਲੋਂ, ਤੇ ਕਹਿ ਲਓ ਵੀ ਤੁਹਾਡੀ ਟੀਮ ਦੇ ਵੱਲੋਂ ਸਿੱਪੀ ਗਿੱਲ ਦਾ ਜਿਹੜਾ ਰੀਸੈਂਟਲੀ ਇੱਕ ਗਾਣਾ ਆਇਆ ਸੀਗਾ 10 ਮਿੰਟ, ਜਿਸ ਦੇ ਵਿੱਚ ਕਾਫੀ ਬੁਰੇ ਤਰੀਕੇ ਦੇ ਨਾਲ ਉਸ ਨੂੰ ਫਿਲਮਾਇਆ ਗਿਆ ਸੀ, ਧਾਰਮਿਕ ਭਾਵਨਾਵਾਂ ਨੂੰ ਜਿਹੜਾ ਉਹ ਠੇਸ ਪਹੁੰਚਾਉਂਦਾ ਸੀ, ਵੀ ਕਿਸ ਤਰੀਕੇ ਦੇ ਨਾਲ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਵਾਈ ਜਾ ਰਹੀ ਸੀ ਵੀ ਇਹ ਇੱਕ ਸਿੰਗਰ ਜਾਂ ਗਾਣੇ ਦੇ ਵਿੱਚ ਕਿੱਦਾਂ ਇਹ ਕੁੜੀ ਕੱਢਣ ਵਾਲਿਆ ਤੇ ਸਾਰਿਆਂ ਨੂੰ ਜਿਹੜਾ ਜੀ ਲੁਕਣ ਦੇ ਲਈ ਹਦਾਇਤਾਂ ਦੇ ਰਹੀਆਂ ਗੁਰਦੁਆਰੇ ਵੱਲੋਂ, ਤੇ ਉਸ ਦੇ ਖਿਲਾਫ ਜਿਹੜੀ ਆ ਤੁਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਕੇਸ ਆ ਜਿਹੜਾ ਉਹ ਤੁਸੀਂ ਹੁਣ ਪਾਇਆ ਆ, ਉਸ ਦੀ ਸੁਣਵਾਈ ਵੀ ਹੋਣ ਜਾ ਰਹੀ ਆ। ਤੇ ਤੁਸੀਂ ਇਸ ਪੂਰੇ ਵਰਤਾਰੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਖਾਸ ਕਰਕੇ ਜਿਹੜਾ ਇਸ ਵੀਡੀਓ ਦਾ ਡਾਇਰੈਕਟਰ ਆ ਜਿਸ ਨੇ ਪਹਿਲਾਂ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਆ, ਤੇ ਹੁਣ ਕਿਤੇ ਨਾ ਕਿਤੇ ਆਪਾਂ ਨੂੰ ਇਹ ਲੱਗ ਰਿਹਾ, ਇੱਕ ਉਮੀਦ ਵੀ ਨਾਲ ਲੱਗ ਰਹੀ ਆ ਵੀ ਲੋਕ ਜਿਹੜੇ ਆ ਇਸ ਚੀਜ਼ ਦੇ ਇਸ ਤਰੀਕੇ ਦੇ ਜਿਹੜੇ ਮਾਨਸਿਕ ਸ਼ੋਸ਼ਣ ਤੋਂ ਕਹਿ ਲਓ ਵੀ ਪਰੇਸ਼ਾਨ ਹੋ ਚੁੱਕੇ ਨੇ, ਵੀ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਮਾਨਸਿਕਤਾ ਦੇ ਵਿੱਚ ਨਿਘਾਰ ਆ ਰਿਹਾ ਹੈ ਸਾਰਿਆਂ ਦੇ, ਵੀ ਉਸ ਦੇ ਲਈ ਇੱਕ ਵਧੀਆ ਕਦਮ ਆ। ਦੇਖਦੇ ਹਾਂ ਜੀ ਇਹਦਾ ਕੀ ਅਸਰ ਪੈਂਦਾ। ਇਹ ਐਕਚੁਅਲੀ ਨਾ ਜੀ ਇਹ ਕੇਸ ਹੈ ਜੀ ਸਿੱਧਾ ਪਬਲਿਕ ਲਿਟੀਗੇਸ਼ਨ ਨਹੀਂ ਹੈ। 295A ਹੈ ਜੀ ਸੰਵਿਧਾਨ ਦੀ ਧਾਰਾ, ਜਿਹਦੇ ਵਿੱਚ ਇਹ ਮੌਜੂਦ ਹੈ ਜੀ। ਇਹ ਰਾਈਟ ਹੈ ਕਿ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜੇ ਇੱਦਾਂ ਦੀਆਂ ਭੜਕਾਈਆਂ ਨਹੀਂ ਜਾ ਸਕਦੀਆਂ, ਜਿਹੜੀ ਗੁਰਦੁਆਰੇ ਦੇ ਵਿੱਚੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਅੰਦਰ ਵੜ ਜਾਓ ਜੀ, ਉਹ
ਬਦਮਾਸ਼ ਜਿਹੜਾ ਜੀ ਉਹ ਕੁੜੀ ਚੁੱਕਣ ਆ ਰਿਹਾ ਤੇ ਉਹਨੂੰ ਲੈ ਕੇ ਜੀ ਜੇ ਤਾਂ ਸਿੱਧਾ ਪੁਲਿਸ ਦੇ ਕੋਲੇ ਜਾਂਦੇ ਜੀ, ਤੁਹਾਨੂੰ ਪਤਾ ਪੁਲਿਸ ਨੇ ਆਨਾਕਾਨੀ ਕਰਨੀ ਸੀਗੀ, ਇਹ ਇੱਕ ਤਰੀਕਾ ਹੈ ਕਿ ਉਹਦਾ ਅਦਾਲਤ ਦੇ ਕੋਲੇ ਗਏ ਆ ਜੀ ਕਿ ਆਹ ਵਿਦ ਪ੍ਰੂਫ ਜਿਹੜਾ ਜੀ ਸਾਰੇ ਕੁਝ ਸੀਟੀ ਵਗੈਰਾ ਲਾਈ ਹੈ ਔਰ ਉਹ ਲਾ ਕੇ ਇੱਥੇ ਮਾਮਲਾ ਜਿਹੜਾ ਜੀ ਉਹ ਐਕਸੈਪਟ ਕਰ ਲਿਆ ਅਦਾਲਤ ਨੇ। 12 ਤਰੀਕ ਨੂੰ ਇਹਦੀ ਸੁਣਵਾਈ ਹੈ ਜੀ, ਸ਼ੁੱਕਰਵਾਰ ਨੂੰ। ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਉਸ ਦਿਨ ਲੈਪਟਾਪ ਦੇ ਉੱਤੇ ਜਿਹੜਾ ਜੀ ਕੋਰਟ ਜਿਹੜੀ ਆ ਉਹ ਲਾ ਕੇ ਪੂਰੇ ਦਾ ਪੂਰਾ ਇਹ ਗਾਣਾ ਵੀ ਜਿਹੜਾ ਉਹ ਦੇਖੂਗੀ। ਇਹਦੇ ਵਿੱਚ ਸਿੱਪੀ ਗਿੱਲ ਜਿਹੜੀ ਆ ਜੀ ਤੇਰਾ ਮੇਨ ਨਾਲ ਜਿਹੜੇ ਉਹਦੇ ਘਰਾਣੇ ਦੀ ਜਿਹੜੀ ਇਹਦੀ ਕੰਪਨੀ ਆ ਜਿਹਨੇ ਇਹ ਰਿਲੀਜ਼ ਕੀਤਾ ਗਾਣਾ, ਨਾਲ ਉਹਦੇ ਵੀਡੀਓ ਡਾਇਰੈਕਟਰ ਹੈ ਤੇ ਨਾਲ ਉਹਦੇ ਲਿਰਿਕ ਜਿਹੜਾ ਜੀ ਉਹ ਰਾਈਟਰ ਹੈ ਜੀ। ਦੇਖੋ ਹੋਰ ਹੁਣ ਰਹਿ ਕੀ ਗਿਆ ਜੀ ਇਸ ਤੋਂ ਬਿਨਾਂ ਜਿਹੜਾ ਕਾਨੂੰਨੀ ਮਦਦ ਆ ਉਹੀ ਹੋ ਸਕਦਾ ਜੀ ਇਹਨੂੰ ਕੋਈ ਠੱਲ ਜਿਹੜੀ ਉਹ ਪਾ ਸਕੇ। ਉਹ ਬੰਦਾ ਤਾਂ ਨਾਲ ਦੀ ਨਾਲ ਉਹ ਜਿਹੜਾ ਸਟੇਟਸ ਵੀ ਪਾਉਂਦਾ ਜੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗਦਾ ਕਿ ਮੈਂ ਗਾਣਾ ਜਿਹੜਾ ਜੀ ਉਹ ਰਿਮੂਵ ਕਰ ਰਿਹਾ। ਗਾਣਾ ਨਹੀਂ ਉਹ ਰਿਮੂਵ ਕਰ ਰਿਹਾ ਜੀ, ਉਹਦੀ ਪ੍ਰਮੋਸ਼ਨ ਕਰ ਰਿਹਾ ਜੀ ਉਸ ਗਾਣੇ ਦੀ, ਫੇਰ ਕੇ ਵੱਧ ਤੋਂ ਵੱਧ ਜਿਹੜੀਆਂ ਹਿੱਟ ਨੇ ਉਹਦੇ ਉੱਤੇ ਕਿਸੇ ਤਰੀਕੇ ਦੇ ਨਾਲ ਵੱਧ ਜਾਣ ਦੀ। ਇਹ ਇਸ ਕਰਕੇ ਜੀ ਮੈਂ ਸਮਝਦਾ ਕਿ ਉਹਨੇ ਸ਼ੈਤਾਨੀ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਕੀਤੀ ਆ। ਸੋ ਬਾਕੀ ਦੇਖਦੇ ਹਾਂ ਜੀ ਅਦਾਲਤ ਜਿਹੜਾ ਜੀ ਕੀ ਫੈਸਲਾ ਲੈਂਦੀ ਹੈ, ਪਰ 100% ਤੇ ਕਿਹਾ ਜਾ ਸਕਦਾ ਜੀ ਕਿ ਇਹ ਪਰਚਾ ਜਿਹੜਾ ਉਹ ਦਰਜ ਹੋਊਗਾ ਔਰ ਪਰਚਾ ਹੀ ਦਰਜ ਨਹੀਂ ਹੋਊਗਾ, ਇਹਨੂੰ ਠੱਲ ਜਿਹੜੀ ਹੈ ਜੀ ਉਹ ਪੈ ਸਕਦੀ ਹੈ। ਇਹ ਇੱਕ ਤਰੀਕਾ ਹੈ ਜਿੱਦਣ ਇਹ ਹੋ ਗਿਆ ਸਾਰਾ ਕੁਝ ਉਸ ਦਿਨ ਇਹਨੂੰ ਜਨਤਕ ਕਰ ਦਾਂਗੇ ਜੀ ਕਿ ਉਹ ਕੀ ਤਰੀਕਾ ਹੈ, ਕਿਹੜੀਆਂ ਤਰੀਕੇ ਨਾਲ ਪਾਇਆ ਗਿਆ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਪੰਜਾਬ 'ਚ ਰਹਿੰਦੇ ਚਾਹੇ ਉਹ ਸੁਚੇਤ ਹੋਣ ਥੋੜ੍ਹਾ, ਤੇ ਇਹਦੇ ਵਰਡਿੰਗ ਜਿਹੜੀ ਹੈ ਜੀ ਉਹਦਾ ਲੈ ਕੇ ਦੀ ਸਹਾਰਾ ਉਹ ਹੋਰ ਪਰਚੇ ਜਿਹੜੇ ਨੇ ਉਹ ਦਰਜ ਕਰਾ ਸਕਣ। ਜਿਹੜਾ ਵੀ ਬੋਲਦਾ 5 ਤੇ ਹੋ ਗਏ ਨਾ ਜੀ ਫੇਰ ਹਟਣਗੇ ਜੀ। ਬਿਲਕੁਲ। ਤੇ ਨਾਲ ਜਿਹੜੀ ਇਹਦੇ ਵਿੱਚ ਹੋਰ ਵੀ ਇੱਕ ਮਾੜੀ ਗੱਲ ਅਖੀਰ ਦੇ ਵਿੱਚ ਦੇਖੀ ਗਈ ਵੀ ਕਿਸ ਤਰੀਕੇ ਦੇ ਨਾਲ ਉਹ ਕੁੜੀ ਆਪਣੇ ਭਰਾਵਾਂ ਨੂੰ ਮਰਾਉਣ ਤੋਂ ਬਾਅਦ ਦੇ ਵਿੱਚ ਹਵਾ ਦੇ ਵਿੱਚ ਜਿਹੜੀਆਂ ਕਿੱਦਾਂ ਗੋਲੀਆਂ ਚਲਾ ਰਹੀ ਸੀ, ਜਿੱਦਾਂ ਪਤਾ ਨਹੀਂ ਕਿਹੜਾ ਮੈਦਾਨ ਜਿੱਤ ਕੇ ਉਹ ਉੱਥੋਂ ਆ ਰਹੇ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਸਾਧਵੀ ਨੇ ਬਿਆਨ ਦਿੱਤਾ ਸੀਗਾ ਜਿਹੜਾ ਰਾਮਜ਼ਾਦੇ ਵਾਲਾ, ਤੇ ਉਹ ਦੂਸਰਾ ਉਸ ਨੂੰ ਲੈ ਕੇ ਅਜੇ ਵੀ ਜਿਹੜੀ ਸੰਸਦ ਠਾਪਾ ਨਰਿੰਦਰ ਮੋਦੀ ਨੇ ਪੱਲਾ ਝਾੜ ਲਿਆ ਵੀ ਇਹ ਪਿੰਡ ਤੋਂ ਆ ਜੀ। ਉਹ ਇੱਕ ਪੱਤਾ ਜਿਹੜਾ ਜੀ ਉਹਨੇ ਖੇਡਣ ਦੀ, ਦਲਿਤ ਪੱਤਾ ਜਿਹੜਾ ਜੀ ਉਹ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਐਡੀ ਵੀ ਉਹ ਭੋਲੀ ਨਹੀਂ ਹੈ ਜੀ ਜਿੱਦਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਜ਼ਹਿਰ ਉਗਲਦੀ ਹੈ ਜੀ। ਉਹਦੇ ਪੁਰਾਣੇ ਲੈਕਚਰ ਵੀ ਜਿਹੜੇ ਤੁਸੀਂ ਸੁਣ ਲਓ, ਮੈਂ ਅੱਗੇ ਵੀ ਗੱਲ ਕੀਤੀ ਸੀ, ਗੱਲ ਉਹਦੇ ਬਿਆਨ ਦੀ ਨਹੀਂ ਆ, ਗੱਲ ਉਹਦੀ ਮਾਨਸਿਕਤਾ ਦੀ ਹੈ, ਜੋ ਉਹਦੇ ਦਿਲ ਦੇ ਵਿੱਚ ਜਿਹੜੀ ਨਫ਼ਰਤ ਹੈ ਨਾ ਜੀ ਉਹ ਭਰੀ ਹੋਈ ਹੈ ਜੀ ਦੂਜਿਆਂ ਪ੍ਰਤੀ, ਦੂਸਰੀਆਂ ਜਿਹੜੀਆਂ ਪਾਰਟੀਆਂ, ਦੂਸਰੀਆਂ ਜਿਹੜੀਆਂ ਭਾਈਚਾਰੇ ਨੇ ਉਹਨਾਂ ਪ੍ਰਤੀ। ਉਹ ਮਾਨਸਿਕਤਾ ਜਿਹੜੀ ਹੈ ਨਾ ਜੀ ਉਹਨੂੰ ਸਮਝਣ ਦੀ ਲੋੜ ਹੈ ਕਿ ਇਹੋ ਜਿਹੇ ਲੋਕ ਹੀ ਹੁੰਦੇ ਨੇ ਜੀ ਜਿਨ੍ਹਾਂ ਦੇ ਇੱਕ ਬਿਆਨ ਦੇ ਨਾਲ ਫਿਰ ਦੰਗੇ ਹੋ ਜਾਂਦੇ ਨੇ। ਸੋ ਜਿਹੜੀ ਵਿਰੋਧੀ ਧਿਰ ਹੈ ਉਹ ਲੱਗੀ ਹੋਈ ਹੈ ਜੀ ਤਕੜੇ ਹੋ ਕੇ, ਮੂੰਹ ਬੰਨ ਕੇ ਜਿਹੜਾ ਉਹਨਾਂ ਦੇ ਕਾਲੀਆਂ ਪੱਟੀਆਂ ਬੰਨ ਕੇ ਜਿਹੜਾ ਜੀ ਉਹ ਪਾਰਲੀਮੈਂਟ ਦੇ ਵਿੱਚ ਗਏ ਨੇ। ਸ਼ਾਇਦ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਜੀ ਉਹ ਇਹ ਸੋਚਦੀ ਹੈ ਕਿ ਜਿੰਨੇ ਕੁ ਦਿਨ ਇਸ ਮਸਲੇ ਦੇ ਨਾਲ ਲੰਘ ਜਾਣ ਚੰਗਾ, ਨਹੀਂ ਤਾਂ ਕਈਆਂ ਹੋਰ ਮਾਮਲਿਆਂ ਦੇ ਉੱਤੇ ਵਿਰੋਧੀ ਧਿਰ ਜਿਹੜੀ ਹੈ ਜੀ ਉਹਨੂੰ ਘੇਰ ਸਕਦੀ ਹੈ। ਇਸ ਕਰਕੇ ਇਹਨੂੰ ਬਹੁਤੀ ਤੂਲ ਨਹੀਂ ਦੇ ਰਹੀ ਬੀਜੇਪੀ। ਉਹ ਸਮਝਦੀ ਹੈ ਕਿ ਠੀਕ ਹੈ ਚੱਲੀ ਜਾਣ ਦਿਓ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਈ ਗੁਰਬਖਸ਼ ਸਿੰਘ ਹੋਣੀ ਜਿਹੜੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 22ਵੇਂ ਦਿਨ ਦੇ ਵਿੱਚ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਪਹੁੰਚ ਚੁੱਕੀ ਆ। ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ, ਕਿਸੇ ਨੇ ਵੀ ਸਾਰ ਨਹੀਂ ਪੁੱਛੀ, ਅਜੇ ਤੱਕ ਕਿਸੇ ਵੀ ਮੀਡੀਏ ਨੇ ਉਹਨਾਂ ਦੇ ਨਾਲ ਕੋਈ ਜਿਹੜੀ ਇੱਦਾਂ ਗੱਲਬਾਤ ਨਹੀਂ ਕੀਤੀ। ਲੇਟੈਸਟ ਅਪਡੇਟ ਉਸ ਦੇ ਉੱਤੇ ਕੀ ਹੈਗੀ ਆ? ਬਿਲਕੁਲ ਜੀ, ਐਕਚੁਅਲੀ ਥੋੜਾ ਇਹ ਹੋ ਗਿਆ ਜੀ, ਇੱਕ ਤਾਂ ਹਰਿਆਣੇ 'ਚ ਬੈਠੇ ਜਾ ਕੇ ਜੀ ਉਹਦੇ ਨਾਲ ਪੰਜਾਬ ਦੇ ਵਿੱਚੋਂ ਜਿੰਨਾ ਪਿਛਲੀ ਵਾਰੀ ਉਹਨਾਂ ਨੂੰ ਸਹਿਯੋਗ ਮਿਲਿਆ ਸੀਗਾ ਉਹ ਨਹੀਂ ਮਿਲ ਰਿਹਾ ਜੀ ਇਸ ਵਾਰੀ ਹਰਿਆਣੇ ਦੇ ਵਿੱਚ ਬੈਨ ਕਰਕੇ। ਇੱਥੇ ਬੈਨ ਨਹੀਂ ਦਿੱਤਾ ਗਿਆ। ਉਹਨਾਂ ਨੂੰ ਇਹ ਚਾਹੀਦਾ ਸੀਗਾ ਜੀ ਜ਼ੋਰ ਜ਼ਬਰਦਸਤੀ ਇੱਥੇ ਬਹਿ ਜਾਂਦੇ, ਧੱਕੇ ਨਾਲ ਤਾਂ ਉਠਾਉਣੋਂ ਰਹੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਉਹ ਬਹਿ ਜਾਂਦੇ ਤਾਂ ਜਿਹੜਾ ਸੀਗਾ ਉਹ ਬੈਟਰ ਹੁੰਦਾ। ਇੰਨਾ ਸੌਖਾ ਨਹੀਂ ਸੀਗਾ ਕਿ ਉਹਨਾਂ ਨੂੰ ਇੱਥੋਂ ਚੁੱਕ ਲਿਆ ਜਾਂਦਾ, ਪਰ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਇਹ ਲੱਗਿਆ ਕਿ ਸ਼ੀਲਡ ਜਿਹੜੀ ਉੱਥੇ ਬੀਜੇਪੀ ਵਾਲੀ ਆ ਜਿਹੜੀ ਉਹ ਮਿਲ ਸਕਦੀ ਹੈ। ਪਰ ਬੀਜੇਪੀ ਜਿਹੜੀ ਆ ਜੀ ਉਹਨਾਂ ਨੇ ਅਕਾਲੀਆਂ ਦੇ ਕਰਕੇ ਉਹਨਾਂ ਨੂੰ ਹਮਾਇਤ ਤਾਂ ਦੇ ਦਿੱਤੀ, ਪਰ ਸੈਂਟਰ ਵਾਲੀ ਜਿਹੜੀ ਬੀਜੇਪੀ ਆ ਉਹ ਇਸ ਕਰਕੇ ਇਸ ਮਸਲੇ ਦੇ ਉੱਤੇ ਸ਼ਾਇਦ ਨਹੀਂ ਬੋਲ ਰਹੀ ਕਿ ਜੇ ਬੋਲੇ ਤੇ ਦਿੱਲੀ ਵਾਲੀਆਂ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਕਿਤੇ ਕੋਈ ਜਮਾ ਘਟਾਓ ਨਾ ਹੋ ਜੇ, ਦੂਜੇ ਜਿਹੜੇ ਭਾਈਚਾਰੇ ਨੇ ਇਹਨੂੰ ਗਲਤ ਤਰੀਕੇ ਨਾਲ ਨਾ ਲੈ ਲੈਣ। ਅਕਾਲੀ ਸਮਝਦੇ ਨੇ ਕਿ ਅਸੀਂ ਕੀ ਲੈਣਾ, ਉਹ ਤਾਂ ਨਾਲ ਦੇ ਸੂਬੇ ਦੇ ਵਿੱਚ ਜਿਹੜੇ ਬੈਠੇ ਹੋਏ ਨੇ। ਪਰ ਇੱਥੇ ਜਿਹੜਾ ਸਭ ਤੋਂ ਵੱਡਾ ਰੋਲ ਇਸ ਵੇਲੇ ਬਣਦਾ ਸੀਗਾ ਉਹ ਅਕਾਲ ਤਖਤ ਦੇ ਜਥੇਦਾਰ ਦਾ ਬਣਦਾ ਸੀਗਾ। ਉਹਦਾ ਰੀਜ਼ਨ ਇਹ ਹੈ ਕਿ ਪਿਛਲੀ ਵਾਰੀ ਜਿਹੜੀ ਜਦੋਂ ਮਨਵਰਤ ਤੇ ਬੈਠੇ ਸਨ ਤਾਂ ਉਹ ਸਭ ਕੁਛ ਇਹਨੂੰ ਤਾਰ ਪੀਡੋ ਜਿਹੜਾ ਕੀਤਾ ਸੀਗਾ ਉਹ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਹੀ ਕੀਤਾ ਸੀਗਾ। ਇਹ ਕਹਿ ਕੇ
ਕਿ ਤੁਸੀਂ ਇਹ ਜਿਹੜੀ ਇਹਦੀ ਮਨੋਰਥ ਛੱਡ ਦਿਓ, ਇਹ ਹੁਣ ਮਸਲਾ ਮੇਰਾ ਹੋ ਗਿਆ, ਮੈਂ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਕਰਵਾਊਂਗਾ। ਤੇ ਉਦੋਂ ਬਾਅਦ ਉਹ ਲੱਭੇ ਹੀ ਨਾ। ਟੀਵੀ ਤੇ ਸੀਰੀਅਲ ਵਾਲੇ ਜਿਹੜੇ ਮਾਮਲੇ ਨੇ ਉਹਨਾਂ 'ਚ ਹੀ ਉਲਝੇ ਰਹੇ ਜੀ, ਆਹ ਨਾ ਕਿਉਂ ਰੱਖ ਲਿਆ, ਆਹ ਕਿਉਂ ਕਰ ਲਿਆ। ਉਹਨਾਂ ਨੂੰ ਇਹ ਚੇਤਾ ਹੀ ਜਿਹੜਾ ਉਹ ਭੁਲਾ ਦਿੱਤਾ। ਤੇ ਹੁਣ ਵੀ ਜਿਹੜਾ ਸੀਗਾ ਜੀ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਲੀਡ ਲੈਣੀ ਚਾਹੀਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੀ ਚੁੱਪ ਜਿਹੜੀ ਉਹ ਖਤਰਨਾਕ ਹੈ। ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਚਿੱਠੀ ਲਿਖੀ ਹੈ ਗ੍ਰਹਿ ਮੰਤਰੀ ਨੂੰ, ਉਹ ਚਿੱਠੀ ਤੁਸੀਂ ਦੇਖੋ ਤਾਂ ਸਹੀ, ਉਹਦੇ ਵਿੱਚ ਉਹਨੇ ਕਿਹਾ ਕਿ ਸੈਂਟਰ ਜਿਹੜਾ ਉਹ ਰਾਜਨੀਤਿਕ ਕੈਦੀਆਂ ਨੂੰ ਰਿਹਾ ਕਰੇ। ਇਹ ਰਾਜਨੀਤਿਕ ਕੈਦੀ ਤਾਂ ਹੈ ਨਹੀਂ ਗੇ ਜੀ, ਜਿਹੜੇ ਇਹ ਫੜੇ ਹੋਏ ਨੇ ਜੀ, ਇਹਨਾਂ ਦੇ ਉੱਤੇ ਤਾਂ ਅਦਾਲਤ ਕਹਿੰਦੀ ਆ ਕਿ ਉਹਨਾਂ ਨੇ ਇੱਕ ਕ੍ਰਾਈਮ ਕੀਤਾ, ਮੁੱਖ ਮੰਤਰੀ ਨੂੰ ਉਹਨਾਂ ਨੇ ਮਾਰਿਆ। ਉਸ ਮਾਮਲੇ 'ਚ ਉਹਨਾਂ ਨੂੰ ਸਜ਼ਾ ਹੋ ਗਈ। ਜਦੋਂ ਸਜ਼ਾ ਹੋ ਗਈ, ਕਾਨੂੰਨ ਦੇ ਮੁਤਾਬਕ ਸਜ਼ਾ ਹੋਈ, ਸੰਵਿਧਾਨ ਦੇ ਮੁਤਾਬਕ ਸਜ਼ਾ ਹੋਈ। ਉਹ ਕਿਹੜਾ ਕਾਨੂੰਨ, ਕਿਹੜਾ ਸੰਵਿਧਾਨ ਇਹ ਕਹਿੰਦਾ ਕਿ ਸਜ਼ਾ ਤੋਂ ਬਾਅਦ ਤੁਸੀਂ ਉਹਨੂੰ ਅੰਦਰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰੱਖ ਸਕਦੇ ਹੋ, ਉਹਦੇ ਮੁਤਾਬਕ ਹੀ ਜਿਹੜੀ ਹੈ ਜੀ ਉਹ ਰਿਹਾਈ ਮੰਗੀ ਜਾ ਰਹੀ ਆ। ਸੈਂਟਰ ਤੋਂ ਬਾਅਦ 'ਚ ਛਡਾ ਲਿਓ, ਜਿਹੜੇ ਪੰਜਾਬ ਵਾਲੇ ਆਉਂਦੇ ਨੇ ਉਹ ਤਾਂ ਛੱਡ ਲਓ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨੇਪਾਲ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਗਏ ਸੀ, ਉੱਥੇ ਦੇ ਇੱਕ ਟੀਵੀ ਦੇ ਇੱਕ ਸ਼ੋਅ ਨੇ ਉਹਨਾਂ ਦੇ ਖਿਲਾਫ ਕਹਿ ਲਓ ਵੀ ਉਹਨਾਂ ਨੇ ਬੋਲਿਆ, ਉਹਨਾਂ ਨੂੰ ਪਸੰਦ ਨਹੀਂ ਸੀ, ਕਹਿ ਸਕਦੇ ਹਾਂ ਨਰਿੰਦਰ ਮੋਦੀ। ਤੇ ਭਾਰਤ ਦੇ ਵਿੱਚ ਉਸ ਟੀਵੀ ਦਾ ਹੁਣ ਜਿਹੜਾ ਪ੍ਰਸਾਰਣ ਟੋਟਲੀ ਬੰਦ ਕਰ ਦਿੱਤਾ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਇੱਕ ਜਿਹੜਾ ਸੀਗਾ ਵਿਅੰਗ ਦੇ ਉੱਤੇ ਆਧਾਰਿਤ ਸੀਗਾ ਜੀ, ਟੈਲੀਵਿਜ਼ਨ ਜਿਹੜਾ ਪ੍ਰੋਗਰਾਮ ਸੀਗਾ, NTV ਪਲੱਸ ਸੀਗਾ ਜੀ। ਸੋ ਇਹ ਬਿਲਕੁਲ ਇੱਥੇ ਜਿਹੜਾ ਜੀ ਇਹਨੂੰ ਬੰਦ ਕਰ ਦਿੱਤਾ ਗਿਆ ਜੀ। ਨੇਪਾਲ ਟੈਲੀਵਿਜ਼ਨ ਆ ਜੀ, NTV ਦੇ ਟਿੱਟੋ ਸੱਤਿਆ ਨਾਮ ਦਾ ਇਹ ਪ੍ਰੋਗਰਾਮ ਸੀਗਾ, ਜਿਹਦੇ ਪ੍ਰਸਾਰਣ ਦੇ ਉੱਤੇ ਇੱਥੇ ਰੋਕ ਜਿਹੜੀ ਆ ਜੀ ਉਹ ਲਾ ਦਿੱਤੀ ਗਈ ਹੈ ਜੀ। ਕੋਈ ਵੀ ਘੱਟ ਨਹੀਂ ਗਾ ਜੀ ਇੱਥੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਖਬਰਾਂ ਦਾ ਇੱਕ ਚੈਨਲ ਜਿਹੜਾ ਨਵਾਂ ਬੰਦ ਹੋਇਆ, ਮੇਰਾ ਖਿਆਲ ਹੈ ਜੇ ਟੋਟਲ ਲਿਸਟ ਲਈ ਜਾਵੇ ਤਾਂ 17-18 ਦੀ ਤਾਂ ਬਣ ਜਾਂਦੀ ਹੈ ਪੰਜਾਬ ਦੇ ਵਿੱਚ ਜਿਹੜੇ ਖਬਰੀ ਚੈਨਲ ਪੰਜਾਬੀ ਦੇ ਸ਼ੁਰੂ ਹੋਏ, ਤੇ ਨਾਲ ਦੀ ਨਾਲ ਜਿਹੜੇ ਜੇ ਇਹ ਨਿਗਲ ਜਾਂਦੇ ਰਹੇ ਜਿਹੜੇ ਸੱਤਾਧਾਰੀ ਨੇ। ਇਹ ਜਿਹੜਾ ਸੱਤਾਧਾਰੀਆਂ ਦਾ ਇਹਦੇ ਉੱਤੇ ਰੁਝਾਨ ਨਾ ਜੀ, ਤੁਸੀਂ ਕਹਿੰਦੇ ਹੋ ਕਿ ਇੱਥੇ ਕੇਬਲ ਤੇ ਕਬਜ਼ਾ ਹੋ ਗਿਆ, ਕੇਬਲ ਤੇ ਇੰਡੀਆ ਲੈਵਲ ਤੇ ਲਾ ਲਓ ਸੈਂਟਰ ਦਾ ਕਬਜ਼ਾ ਜੀ, ਸਾਰੀ ਜਗ੍ਹਾ ਤੇ ਤਾਂ ਕਾਬਜ਼ ਹੋ ਗਏ ਜੀ, ਇਹ ਕਾਬਜ਼ ਹੋਏ ਪਏ ਜੀ ਬਿਲਕੁਲ ਜੀ। ਆਪਣੀ ਜਿਹੜੀ ਚੀਜ਼ ਆ ਉਹਨਾਂ ਦੀ ਸਿਰਫ ਉਹੀ ਉਹ ਦਿਖਾਉਣਾ ਚਾਹੁੰਦੇ ਆ। ਅਗਲੀ ਜਿਹੜੀ ਗੱਲ ਕਰਦੇ ਆ, 6 ਪਾਰਟੀਆਂ ਮਿਲ ਕੇ ਨਵਾਂ ਜਨਤਾ ਦਲ ਜਿਹੜਾ ਆ ਉਹ ਬਣਾ ਰਹੇ ਆ। ਮੁਲਾਇਮ ਯਾਦਵ ਦੀ ਅਗਵਾਈ ਜਿਹੜੀ ਉਹ ਕਰਨਗੇ। ਇਹ ਲੋਕਾਂ ਨੂੰ ਹਰ ਵਾਰੀ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਵੀ ਜਿਹੜੀ ਪਾਰਟੀ ਕਿਸੇ ਤੋਂ ਘੱਟ ਨਹੀਂ ਮੂਰਖ ਬਣਾਈ ਜਾਂਦੇ ਆ। ਕੁਛ ਕੁ ਚਿਰ ਪਹਿਲਾਂ ਇੱਕ ਦੂਜੇ ਦੇ ਕੱਟੜ ਵਿਰੋਧੀ ਸੀਗੇ, ਹੁਣ ਇਹ ਸਾਰੇ ਜਾਣੇ ਹੱਥ ਮਿਲਾ ਕੇ ਸਾਰੇ ਇਕੱਠੇ ਬੈਠੇ ਨੇ। ਕੀ ਇਹਨਾਂ ਦਾ ਕੋਈ ਆਧਾਰ ਨਜ਼ਰ ਆਉਂਦਾ ਵੀ ਜੇ 6 ਪਾਰਟੀਆਂ ਇਕੱਠੀਆਂ ਹੋ ਕੇ ਗੱਲਬਾਤ ਕਰਦੀ ਹੈ? ਅਜੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ ਜੀ। ਅਜੇ ਤਾਂ ਹਾਲ ਦੀ ਘੜੀ ਤਾਂ ਇਹ ਜਿਹੜੇ ਜੀ ਇਹ ਕਹਿ ਲਓ ਕਿ ਖਿਲਰੇ ਪਏ ਨੇ, ਖਖੜੀਆਂ ਕਰੇਲੇ ਹੋਏ ਪਏ ਨੇ। ਭਾਰਤੀ ਜਨਤਾ ਪਾਰਟੀ ਨੂੰ ਮਿਲੀ ਸਫਲਤਾ ਜਾਂ ਮਿਲ ਰਹੀ ਸਫਲਤਾ ਜਿਹੜਾ ਜੀ ਉਹ ਤੋਂ ਡਾਢੇ ਔਖੇ ਨੇ ਇਹ ਜੀ। ਭਾਰਤੀ ਜਨਤਾ ਪਾਰਟੀ ਰੂਪੀ ਮਗਰਮੱਛ ਜਿਹੜਾ ਜੀ ਉਹ ਖੇਤਰੀ ਪਾਰਟੀਆਂ, ਰੀਜਨਲ ਪਾਰਟੀਜ਼ ਜਿਹੜੀਆਂ ਉਹਨਾਂ ਨੂੰ ਖਾ ਜਾਣਾ ਚਾਹੁੰਦਾ ਜੀ ਜਿੰਨੀ ਛੇਤੀ ਹੋ ਸਕੇ। ਇਸ ਕਰਕੇ ਇਹਨਾਂ ਨੇ ਹੱਥ ਜਿਹੜੇ ਉਹ ਮਿਲਾਏ ਨੇ। ਨਿਰਸੰਦੇਹ ਮੁਲਾਇਮ ਸਿੰਘ ਯਾਦਵ ਹੋਰਾਂ ਦਾ ਤਕੜਾ ਪ੍ਰਭਾਵ ਕਿਸੇ ਟਾਈਮ ਰਿਹਾ। ਲਾਲੂ ਪ੍ਰਸਾਦ ਯਾਦਵ ਹੋਰਾਂ ਦੇ ਬਾਰੇ ਚ ਆਪ ਹੀ ਕਹਿੰਦੇ ਹੁੰਦੇ ਸੀ ਕਿ ਜਬ ਤੱਕ ਸਮੋਸੇ ਮੇਂ ਆਲੂ ਰਹੇਗਾ ਤਬ ਤੱਕ ਬਿਹਾਰ ਮੇਂ ਲਾਲੂ ਰਹੇਗਾ। ਸਮੋਸੇ ਚ ਆਲੂ ਤਾਂ ਅੱਜ ਵੀ ਆਉਂਦਾ ਜੀ, ਪਰ ਬਿਹਾਰ ਚ ਲਾਲੂ ਹੈ ਨਹੀਂ। HD ਦੇਵਗੌੜਾ ਜਿਹੜੇ ਨੇ ਉਹ ਇੱਕ ਜੇ ਕਹਿ ਜਾਵੇ ਚੱਲੇ ਹੋਏ ਕਾਰਤੂਸ ਨੇ, ਬਹੁਤਾ ਕੁਛ ਉਹਨਾਂ ਦੇ ਪੱਲੇ ਹੈ ਨੀਗਾ। ਨਿਤਿਸ਼ ਕੁਮਾਰ ਹੋਰਾਂ ਦੀ ਭੱਲ ਚੰਗੀ ਹੈਗੀ ਆ ਬਿਹਾਰ ਦੇ ਵਿੱਚ, ਕੋਈ ਡਾਊਟ ਨੀਗਾ। ਜਿਵੇਂ ਇਹ ਪਾਰਟੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ, ਇਹਦੇ ਵਾਸਤੇ ਇਹਨਾਂ ਨੂੰ ਮਿਹਨਤ ਬਹੁਤ ਜਿਹੜੀ ਆ ਜੀ ਉਹ ਕਰਨੀ ਪੈਣੀ ਆ। ਚੰਗੀ ਗੱਲ ਆ ਇਹ ਇਕੱਠੇ ਜਿਹੜੇ ਹੋਏ ਨੇ, ਇਕੱਠੇ ਤਾਂ ਇਹਨਾਂ ਨੂੰ ਹੋਣਾ ਪੈਣਾ BJP ਨੂੰ ਜੇਕਰ ਰੋਕਣਾ ਤਾਂ। ਪਰ ਅਜੇ ਇਹਨਾਂ ਦੀ ਕਾਰਗੁਜ਼ਾਰੀ ਕਿਸੇ ਨਾ ਕਿਸੇ ਚੋਣਾਂ ਦੇ ਵਿੱਚ ਵੇਖਾਂਗੇ ਜੀ ਕਿ ਵੇਖਣ ਨੂੰ ਮਿਲਦੀ ਹੈ ਜਾਂ ਨਹੀਂ। ਇਹਨਾਂ ਦਾ ਹੱਥ ਮਿਲਾਉਣਾ ਇਸ ਖਿੱਤੇ ਦੇ ਵਿੱਚ ਜਿਹੜਾ ਬਿਹਾਰ, ਉੱਤਰ ਪ੍ਰਦੇਸ਼ ਵਾਲਾ ਜਿਹੜਾ ਖਿੱਤਾ ਜੀ, ਇਹਦੇ ਵਿੱਚ ਇੱਕ ਹਲਚਲ ਤਾਂ ਜਿਹੜੀ ਤਕੜੀ ਪੈਦਾ ਹੋਈ ਹੈ ਜੀ ਸਿਆਸੀ ਤੌਰ ਦੇ ਉੱਤੇ। ਪਰ ਜੋ ਕਿਹਾ ਜੀ ਕਿ ਏਦਾਂ ਦੀ ਜਿਹੜੀ ਬਿਆਨਾਂ ਵਾਲੀ ਹਲਚਲ ਹੈ ਉਹ ਇੱਕ ਵੱਖਰੀ ਚੀਜ਼ ਹੈ, ਵੋਟਾਂ ਜਿਹੜੀਆਂ ਨੇ ਉਹ ਵੱਖਰੀ ਚੀਜ਼ ਹੈ। ਜਿੰਨੀ ਦੇਰ ਤੱਕ ਕੋਈ ਵੋਟਾਂ ਦੇ ਵਿੱਚ ਕਾਰਗੁਜ਼ਾਰੀ ਨਹੀਂ ਦੀਦੀ, ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਵੱਡੀ ਕੋਈ ਤਰਸੱਲੀ ਮਚਾ ਦੇਣਗੇ। ਜੀ ਤੇ ਅਗਲੀ ਜੇ ਆਪਾਂ ਅੱਜ ਦੀ ਅਖੀਰਲੀ ਗੱਲ ਕਰੀਏ ਵੀ ਇਸ਼ਤਿਹਾਰ ਹੋਣੇ ਬਹੁਤ ਸਾਰੇ ਜਿਹੜੇ ਚੱਲ ਰਹੇ ਨੇ ਰਾਜ ਪੱਧਰੀ ਸਮਾਗਮ ਦੇ BR ਅੰਬੇਦਕਰ ਹੋਣਾ ਦੇ ਲੈ ਕੇ। ਕੀ ਇਹ ਲੱਗ ਰਿਹਾ ਹੈ ਵੀ ਇਹ ਦਲਿਤ ਭਾਈਚਾਰੇ ਨੂੰ ਜਿਹੜਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ? ਕੋਸ਼ਿਸ਼ ਏਦਾਂ ਦੀ ਕਿ ਇਸ ਵੇਲੇ
ਸਾਰੇ ਪੱਤੇ ਹੀ ਇਸ ਭਾਈਚਾਰੇ ਦੇ ਉੱਤੇ ਖੇਡੇ ਜਾ ਰਹੇ ਨੇ। 3 ਜਿਹੜੇ ਵਿਧਾਨ ਸਭਾ ਹੋਰ ਹਲਕੇ ਨੇ ਜੀ ਉਹ ਰਿਜ਼ਰਵ ਹੋਣ ਜਾ ਰਹੇ ਨੇ, 37 ਹੋ ਜਾਣਗੇ ਉਸ ਤੋਂ ਬਾਅਦ। ਇਹਦੇ ਚ ਸੁਖਬੀਰ ਸਿੰਘ ਬਾਦਲ ਦਾ ਜਲਾਲਾਬਾਦ ਹਲਕਾ ਵੀ ਰਿਜ਼ਰਵ ਹੋਣ ਜਾ ਰਿਹਾ ਜੀ। ਸਭ ਤੋਂ ਵੱਧ ਜਿਹੜੀ ਗਿਣਤੀ ਹੈ ਉਹ ਇਸ ਦਲਿਤ ਭਾਈਚਾਰੇ ਦੀ ਪੰਜਾਬ ਚ ਹੋ ਗਈ ਹੈ, ਜਿਹੜੇ ਬਾਕੀ ਸਾਰੇ ਭਾਈਚਾਰਿਆਂ ਨਾਲੋਂ ਕਿਤੇ ਵੱਧ ਹੈ ਜੀ। ਬੀਜੇਪੀ ਦਾ ਵੀ ਨਿਸ਼ਾਨਾ ਉਹ ਤੇ ਲੱਗਿਆ ਹੋਇਆ, ਕਾਂਗਰਸ ਵੀ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜੀ ਕਿਸੇ ਟਾਈਮ ਇਸ ਵੋਟ ਬੈਂਕ ਨੂੰ ਆਪਣੀ ਜੇਬ ਚ ਸਮਝਦੀ ਹੁੰਦੀ ਸੀਗੀ। ਤੇ ਘੱਟ ਅਕਾਲੀ ਦਲ ਵੀ ਨਹੀਂ ਗਿਆ, ਪਰ ਅਕਾਲੀ ਦਲ ਤੋਂ ਕਾਫੀ ਇਹ ਦੂਰ ਜਿਹੜਾ ਜੀ ਭਾਈਚਾਰਾ ਜਿਹੜਾ ਉਹ ਹੋਇਆ। ਹੁਣ ਇਹਨਾਂ ਨੂੰ ਭਾਈ ਜੀਵਨ ਜੀ ਦਾ ਦਿਨ ਵੀ ਜਿਹੜਾ ਉਹ ਯਾਦ ਆ ਗਿਆ। ਇਹ ਸਿਆਸਤ ਆ ਜੀ, ਉਹਦੇ ਤੇ ਇਹ ਭਾਈਚਾਰਾ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਵਿਚਾਰਾ ਇਹ ਅਣਗੌਲਿਆ ਹੀ ਰਿਹਾ ਜੀ। ਸਾਰੇ ਆਉਂਦੇ ਇਹਦੇ ਉੱਤੇ ਆਪਣਾ ਤੁੱਲ ਲਾ ਕੇ ਜਿਹੜਾ ਗਾਂਹ ਚਲੇ ਜਾਂਦੇ। ਸਣੇ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਵਾਂਗੂ ਜੀ, ਉਹ ਅਮੀਰ ਹੀ ਇੰਨੀ ਹੋ ਗਈ ਕਿ ਉਹਨੂੰ ਇਸ ਭਾਈਚਾਰੇ ਦੀਆਂ ਮੁਸ਼ਕਲਾਂ ਹੀ ਭੁੱਲ ਗਈਆਂ। ਇਹ ਵਿਚਾਰੇ ਅੱਜ ਵੀ ਰੋਟੀ ਖਾਣ ਤੋਂ ਜਿਹੜੇ ਉਹ ਆਤਰ ਨੇ। ਇਹਨਾਂ ਦੇ ਨਾਂ ਤੇ ਸਿਆਸਤ ਹੀ ਹੋ ਰਹੀ ਹੈ, ਪਿਛਲੇ ਸਮੇਂ 'ਚ ਵੀ ਹੁੰਦੀ ਰਹੀ ਹੈ, ਅੱਜ ਵੀ ਹੋ ਰਹੀ ਹੈ। ਜੀ ਤਾਂ ਸਰੋਤੋ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕੀਤੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪਿਆ ਰੂਸ ਦੇ ਲਈ ਫਿਰ ਨਵਾਂ ਰੱਫੜ, ਚੇਤਨ ਬਾਗੀਆਂ ਚੁੱਕੇ ਹਥਿਆਰ ਬੇਲੀ। ਪਿਆ ਰੂਸ ਦੇ ਲਈ ਫਿਰ ਨਵਾਂ ਰੱਫੜ, ਚੇਤਨ ਬਾਗੀਆਂ ਚੁੱਕੇ ਹਥਿਆਰ ਬੇਲੀ। ਕੱਲ ਕੀਤਾ ਅਚਾਨਕ ਜਦ ਆਣ ਧਾਵਾ, ਦਿੱਤੇ 1.5 ਦਰਜਨ ਸੀ ਮਾਰ ਬੇਲੀ। ਗੁੱਛੀ ਮਾਰ ਕੇ ਬੈਠੇ ਸੀ ਚਿਰਾਂ ਦੇ ਉਹ, ਛੱਡਿਆ ਰੂਸ ਨੇ ਸੰਕਟ ਵਿਸਾਰ ਬੇਲੀ। ਜਿੰਨੀ ਦੇਰ ਨੂੰ ਸੁੱਤੀ ਪਈ ਪੁਲਿਸ ਜਾਗੀ, ਕਾਤਲ ਚੁੱਕੇ ਸਨ ਕਹਿਰ ਗੁਜ਼ਾਰ ਬੇਲੀ। ਬਚੇ ਨਹੀਂ ਅਮਰੀਕਾ ਤੇ ਰੂਸ ਚਾਈਨਾ, ਬਚਿਆ ਨਹੀਂ ਫਰਾਂਸ ਵਲਾਇਤ ਬੇਲੀ। ਬਚੇ ਨਹੀਂ ਅਮਰੀਕਾ ਤੇ ਰੂਸ ਚਾਈਨਾ, ਬਚਿਆ ਨਹੀਂ ਫਰਾਂਸ ਵਲਾਇਤ ਬੇਲੀ। ਚਾਰੇ ਤਰਫ ਪਈ ਨੱਚਦੀ ਮੌਤ ਫਿਰਦੀ, ਕਿਹੜਾ ਕਿਸੇ ਦੀ ਕਰੂ ਹਮਾਇਤ ਬੇਲੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਦੇ ਵਿੱਚ ਇੱਕ ਵਾਰੀ ਫਿਰ ਆਪ ਸਭ ਨੂੰ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408722 7698।